ਸੱਜਣੋ ਤੇ ਮਿੱਤਰੋ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਤੇ ਜਿੱਥੇ ਉਹ ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ। ਤੇ ਇੱਕ ਖੁਸ਼ੀ ਦੀ ਖਬਰ ਆਈ ਸੀ ਪੀਟੀਆਈ ਦੇ ਮਤਵਾਲਿਆਂ ਤੇ ਜਾਲੀਆਂ ਵਾਸਤੇ ਕਿ ਖਾਨ ਸਾਹਿਬ ਨੂੰ ਕੱਢ ਕੇ ਜੇਲ੍ਹ ਵਿੱਚੋਂ ਲਿਆ ਰਹੇ ਨੇ ਸ਼ਿਫਾ ਇੰਟਰਨੈਸ਼ਨਲ। ਉਹ ਖੁਸ਼ੀ ਉਹਨਾਂ ਦੀ ਬੜੀ ਆਰਜ਼ੀ ਸਾਬਤ ਹੋਈ। ਉਹ ਜਿਸ ਤਰੀਕੇ ਦੀ ਫਿਰ ਟਾਈਮ ਲਾਈਨ ਚੱਲੀ ਹੈ ਕਿ ਖਾਨ ਸਾਹਿਬ ਇੰਨੀ ਦੇਰ 'ਚ ਆ ਰਹੇ ਨੇ ਤੇ ਇੱਥੇ ਪਹੁੰਚ ਗਏ ਨੇ, ਉਹਨਾਂ ਦੀ ਖੁਸ਼ੀ ਜਿਹੜੀ ਹੈ ਨਾ, ਉਹ ਕਫੂਰ ਹੋ ਗਈ ਹਵਾ 'ਚ। ਤੇ ਉਹਨਾਂ ਨੂੰ ਲੈ ਗਏ ਫਿਰ ਜਾ ਕੇ ਜੀ, ਸ਼ਿਫਾ ਦੇ ਬਜਾਏ ਪਿਮਸ ਲੈ ਗਏ ਤੇ ਇਲਾਜ ਕਰਾ ਕੇ ਫਿਰ ਜੇਲ੍ਹ ਵਿੱਚ ਲੈ ਗਏ। ਚੌਧਰੀ ਸਾਹਿਬ ਕੋਲੋਂ ਪੁੱਛਾਂਗੇ ਕਿ ਇਹਦੇ ਪਿੱਛੇ ਚੱਕਰ ਕੀ ਹੈ। ਚੱਕਰ ਤੇ ਤੁਹਾਨੂੰ ਪਤਾ ਹੀ ਹੈ ਕੀ ਹੈ, ਲੇਕਿਨ ਇੱਕੋ ਹੀ ਚੱਕਰ ਨਹੀਂ ਚੱਲ ਰਿਹਾ ਸਿਆਸਤ ਵਿੱਚ ਪਾਕਿਸਤਾਨ ਦੀ। ਇੱਕ ਘੁਣ ਚੱਕਰ, ਕੀ ਕਹਿੰਦੇ ਨੇ, ਘਣ ਚੱਕਰ ਚੱਲ ਰਿਹਾ। ਉੱਥੋਂ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੇ ਵੀ ਪੋਜੀਸ਼ਨ ਜੁਆਇਨ ਕਰ ਲਈ ਬਿਲਾ ਆਖਿਰ। ਲੱਗਦਾ ਕੋਈ ਵੱਡੀ ਗੇਮ ਪੈ ਰਹੀ ਹੈ। ਪਿੰਡੀ ਵਿੱਚ ਫੌਜ ਬੁਲਾ ਲਈ ਗਈ ਹੈ। ਬਲੋਚਿਸਤਾਨ ਵਿੱਚ ਇੱਕ ਨਵੀਂ ਸਿਆਸੀ ਜਮਾਤ ਬਣ ਰਹੀ ਹੈ। ਤੇ ਅਜੀਬੋ ਗਰੀਬ ਜੀ ਇੱਕ ਹੋ ਗਈ ਸੂਰਤ ਹਾਲ। ਇਹ ਸਾਨੂੰ ਸਮਝ ਨਹੀਂ ਆਉਂਦੀ, ਬੈਠੇ ਬਿਠਾਏ ਅਚਾਨਕ ਪਾਕਿਸਤਾਨ ਵਿੱਚ ਇੱਕ ਸਿਆਸੀ ਹਾਂਡੀ ਵਿੱਚ ਇੱਕ ਉਬਾਲ ਆਉਂਦਾ ਹੈ, ਸਿਆਸੀ ਕੜੀ ਜਿਹੜੀ ਉਬਲਣਾ ਸ਼ੁਰੂ ਹੋ ਜਾਂਦੀ ਹੈ। ਇਹ ਵਜ੍ਹਾ ਕੀ ਹੈ? ਤੇ ਚੌਧਰੀ ਸਾਹਿਬ ਕੋਲੋਂ ਪੁੱਛਾਂਗੇ ਕਿ ਗੱਲ ਸ਼ੁਰੂ ਕਰੋ ਚੌਧਰੀ ਸਾਹਿਬ, ਖਾਨ ਸਾਹਿਬ ਤੋਂ, ਇਮਰਾਨ ਖਾਨ ਸਾਹਿਬ ਤੋਂ, ਚੇਅਰਮੈਨ ਪਾਕਿਸਤਾਨ ਤਹਿਰੀਕੇ ਇਨਸਾਫ, ਜਿਹੜੇ 3 ਸਾਲਾਂ ਤੋਂ ਡਿਆਲੇ ਜੇਲ੍ਹ ਵਿੱਚ ਨੇ। ਉਹਨਾਂ ਨੂੰ ਬਿਲਾ ਆਖਰ ਸੁਪਰੀਮ ਕੋਰਟ ਨੇ ਕਿਹਾ ਕਿ ਜਾਓ ਤੁਸੀਂ ਇਲਾਜ ਕਰਾਓ। ਤੇ ਇਲਾਜ ਹਕੂਮਤ ਕਰਾ ਕੀ ਨਹੀਂ ਰਹੀ, ਇਸ ਤੋਂ ਤੁਹਾਨੂੰ ਕੀ ਸਮਝ ਆ ਰਹੀ ਹੈ? ਤਜ਼ੀਆ ਕੀ ਤੁਹਾਡਾ? ਜੀ ਹਾਂ ਸਾਹਿਬ, ਬਿਲਕੁਲ। ਆਹ ਜਿਹੜਾ ਹਫ਼ਤਾ ਤੁਹਾਨੂੰ ਪਤਾ ਬੜਾ ਮਸਰੂਫ ਗੁਜ਼ਰਿਆ। ਤੇ ਕਿਉਂਕਿ ਬਹੁਤ ਸਿਆਸੀ ਗਹਿਮਾ ਗਾਮੀ ਸੀ ਇਸਲਾਮਾਬਾਦ 'ਚ। ਤੇ ਇਹ ਸ਼ੁਰੂ ਕਦੋਂ ਹੋਈ? ਜਦੋਂ ਮੰਗਲ ਵਾਲੇ ਦਿਨ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਕਿ ਖਾਨ ਸਾਹਿਬ ਨੂੰ 2 ਦਿਨ ਦੇ ਅੰਦਰ ਅੰਦਰ ਸ਼ਿਫਾ ਹਸਪੀਟਲ ਲੈ ਕੇ ਜਾਓ, ਟ੍ਰਾਂਸਫਰ ਕੀਤਾ ਜਾਵੇ, ਸ਼ਿਫਟ ਕੀਤਾ ਜਾਵੇ। ਨਾਲ ਉਹਨਾਂ ਨੇ ਵੀ ਕਿਹਾ ਜੀ ਕਿ ਮੁਖਤਲਿਫ ਕਿਸਮ ਦੇ ਜਿਹੜੇ ਡਾਕਟਰਸ ਨੇ ਉਹਨਾਂ ਦਾ ਮੈਡੀਕਲ ਬੋਰਡ ਬਣਾ ਕੇ ਉਹਨਾਂ ਦਾ ਚੈੱਕਅਪ ਵੀ ਕੀਤਾ ਜਾਵੇ। ਤੇ ਉਹਦੇ ਨਾਲ ਜਿਹੜਾ ਉਹਨਾਂ ਦੇ ਪਰਸਨਲ ਡਾਕਟਰ ਨੇ, ਡਾਕਟਰ ਫੈਸਲ ਸੁਲਤਾਨ, ਉਹ ਉਹਨਾਂ ਦੀ ਭੈਣ ਡਾਕਟਰ ਉਜ਼ਮਾ, ਉਹ ਵੀ ਇਹ ਸਾਰੇ ਪ੍ਰੋਸੈਸ ਦਾ ਹਿੱਸਾ ਹੋਣ। ਔਰ ਅਗਲੀ ਜਿਹੜੀ ਹੀਅਰਿੰਗ ਆ ਉਹ ਕੋਰਟ ਨੇ ਰੱਖੀ ਸੀ 16 ਸਤੰਬਰ ਨੂੰ। ਅੱਛਾ। ਉਦੋਂ ਤੱਕ ਖਾਨ ਸਾਹਿਬ ਮਤਲਬ ਜੇ ਉਹਦੇ 'ਚ ਰਹਿਣਗੇ, ਸ਼ਿਫਾ 'ਚ। ਇਹ ਸੁਪਰੀਮ ਕੋਰਟ ਦਾ ਆਰਡਰ ਸੀ। ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਚੀਜ਼ਾਂ ਮਤਲਬ ਇੱਥੇ ਤਾਂ ਪੂਰਾ ਡਰਾਮਾ ਤੁਹਾਨੂੰ ਪਤਾ ਫਿਰ ਚੱਲਦਾ ਰਿਹਾ ਇਸਲਾਮਾਬਾਦ ਦੇ ਵਿੱਚ। ਤੇ ਬੜੀਆਂ ਵਿੱਚ ਸਿਆਸੀ ਜਿਹੜੀਆਂ ਉਹ ਤਬਦੀਲੀਆਂ ਆ ਗਈਆਂ, ਚੀਜ਼ਾਂ ਜਿਹੜੀਆਂ ਬੜੀਆਂ ਤੇਜ਼ੀਆਂ ਮੁਖਤਲਿਫ। ਕਿਉਂਕਿ ਉਹਦੇ ਵਿੱਚ ਇਹ ਆ ਕਿ ਪਹਿਲਾਂ ਤਾਂ ਹਕੂਮਤ ਨੇ ਕਿਹਾ ਜੀ ਸੀ ਇੰਪਲੀਮੈਂਟ, ਜਿਹੜਾ ਆਰਡਰ ਇੰਪਲੀਮੈਂਟ ਕਰ ਦਿਆਂਗੇ। ਡਾਕਟਰ ਤਾਰਿਕ ਫਜ਼ਲ ਚੌਧਰੀ ਸਾਹਿਬ ਨੇ ਸੈਨੇਟ 'ਚ ਕਿਹਾ ਕਿ ਜੀ ਬਿਲਕੁਲ ਜਿਹੜਾ ਉਹਨਾਂ ਨੇ ਯੂਜ਼ ਕੀਤਾ ਲੈਟਰ ਐਂਡ ਸਪਿਰਿਟ, ਜਿਹਨੂੰ ਅਸੀਂ ਕਹਿੰਦੇ ਨੇ, ਕਿ ਮਨੋਹਨ ਜਿਹੜਾ ਨਾ ਉਹ ਕਰ ਦਿਓ, ਹੋ ਜਾਏਗਾ। ਲੇਕਿਨ ਉਹ ਉਹਨਾਂ ਨੇ ਦੁਪਹਿਰੇ ਕਿਹਾ ਤੇ ਸ਼ਾਮ ਨੂੰ ਆਜ਼ਮਦੀਨ ਤਾਰੜ ਸਾਹਿਬ ਦੀ ਇੱਕ ਵੀਡੀਓ ਆ ਗਈ, ਲਾ ਮਿਨਿਸਟਰ। ਉਹ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਦੀ ਜਿਹੜੀ ਵੀਡੀਓ ਦਾ ਮਤਲਬ ਇਹ ਸੀ ਕਿ ਆਰਡਰ ਕੋਈ ਨਹੀਂ ਅਮਲ ਦਰਾਮਦ ਕਰ। ਕਿਉਂਕਿ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਇਹ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਵਾ ਕਿ ਇਹ ਪ੍ਰਾਈਵੇਟ ਹਸਪਤਾਲ 'ਚ ਲਿਆਇਆ ਜਾਵੇ, ਜਦਕਿ ਜਿਹੜੇ ਸਾਡੇ ਪ੍ਰਿਜ਼ਨਰ ਰੂਲਸ ਨੇ, ਜੇਲ੍ਹ ਮੈਨੂਅਲ ਆ, ਜਿਹੜੇ ਬਾਕੀ ਜਿਹੜੇ ਪੀਪੀਸੀ ਦੇ ਔਰ ਰੂਲ ਵਗੈਰਾ ਨੇ ਮੁਤਲਕਾ, ਜਿਹੜਾ ਪੀਪੀਸੀ ਦਾ ਲਾ ਉਹ ਕਹਿੰਦਾ, ਉਹਦੇ ਮੁਤਾਬਕ ਇਹ ਹੈ ਕਿ ਕੈਦੀ ਜਾਂ ਤੇ ਉਹਦੀ ਜੇਲ੍ਹ 'ਚ ਇਲਾਜ ਹੁੰਦਾ ਜਾਂ ਸਰਕਾਰੀ ਹਸਪਤਾਲ 'ਚ ਹੁੰਦਾ। ਠੀਕ ਹੈ। ਇਹ ਤੇ ਉਹਨਾਂ ਦੀ ਇਸ ਗੱਲ ਦਾ ਹੱਦ ਤੱਕ ਤਾਂ ਠੀਕ ਹੈ। ਤੇ ਉਹਨਾਂ ਨੇ ਕਿਹਾ ਜੀ ਸੁਪਰੀਮ ਕੋਰਟ ਨੂੰ ਅਸੀਂ ਦੁਬਾਰਾ ਰਿਵਿਊ ਜਾ ਰਹੇ ਹਾਂ, ਉਹਨਾਂ ਨੂੰ ਪੁੱਛਾਂਗੇ ਜੀ ਕਿ ਇਹ, ਕਿਉਂਕਿ ਇਹਦੇ ਉਹਨਾਂ ਨੇ ਕਿਹਾ ਜੀ ਮਸਲਾ ਇਹ ਹੈ ਕਿ ਅਗਰ ਇਮਰਾਨ ਖਾਨ ਨੂੰ ਰਿਲੀਫ ਦਿੱਤਾ ਤੇ ਇਹ ਬਹੁਤ ਸਾਰੇ ਜਿਹੜੇ ਕੈਦੀ ਬਿਮਾਰ ਨੇ ਉਹ ਕਹਿਣਗੇ ਸਾਨੂੰ ਵੀ ਪ੍ਰਾਈਵੇਟ ਹਸਪਤਾਲ ਦੇ। ਇਹ ਉਹਨਾਂ ਦਾ ਮੁੱਦਾ ਸੀ। ਉਹਨਾਂ ਨੇ ਕਿਹਾ ਜੀ ਉਹ ਸੁਪਰੀਮ ਕੋਰਟ ਨੂੰ ਅਸੀਂ ਇਹ ਪੁੱਛਣਾ ਕਿ ਹੁਕਮ ਇੱਕ ਵਾਸਤੇ ਆ ਕਿ ਬਾਕੀ ਸਾਰੇ ਕੈਦੀਆਂ ਵਾਸਤੇ। ਅੱਛਾ, ਇਹ ਸਾਰੀ ਸਿਆਸੀ ਬਿਆਨ ਸੀ। ਉਹ ਤੇ ਇੰਝ ਹੀ ਹੈ ਕਿ ਜਿਵੇਂ ਜਦੋਂ ਮੀਆਂ ਸਾਹਿਬ ਗਏ ਸਨ ਬਾਹਰ, ਉਸ ਵਕਤ ਨਹੀਂ ਲੋਕੀ ਕਹਿ ਸਕਦੇ ਸਨ ਇਹ ਰਿਲੀਫ ਇਕੱਲੇ ਬੰਦੇ ਵਾਸਤੇ ਹਾਂ, ਮੈਂ ਉਹੀ ਕਹਿਣ ਲੱਗਾ ਸੀ। ਅੱਛਾ, ਕੋਈ ਸਿਆਸੀ ਬਿਆਨ ਸੀ ਉਹਦੇ ਵਿੱਚ ਆਇਆ ਕਿ ਸੁਪਰੀਮ ਕੋਰਟ ਨੇ ਕਲੀਅਰ ਕੱਟ ਲਿਖਿਆ ਕਿ ਇਮਰਾਨ ਖਾਨ ਨੂੰ ਦੇਣਾ। ਉਹਨਾਂ ਨੇ ਕਦੋਂ ਕਿਹਾ ਕਿ ਉਹਦੇ 'ਚ ਕੋਈ ਐਸੀ ਚੀਜ਼ ਛੱਡੀ ਹੈ ਬਿਗਟੀ ਜੀ ਕਿ ਬਾਕੀਆਂ ਨੂੰ ਮਿਲਣਾ ਚਾਹੀਦਾ? ਤੇ ਇਮਰਾਨ ਖਾਨ ਦੀ ਗੱਲ ਹੋ ਰਹੀ ਹੈ। ਅੱਛਾ, ਜਿਹੜੇ ਰਾਣਾ ਸਾਹਿਬ, ਵੈਸੇ ਮੈਂ ਦੇਖਿਆ ਜਿਹੜੇ ਸਿਆਸੀ ਲੋਕ ਆ ਨਾ, ਇਹ ਪੈਂਤਰਾ ਬੜਾ ਬਦਲਦੇ ਨੇ। ਮਤਲਬ ਇਹ ਜ਼ਾਹਰ ਆ ਸਿਆਸੀ ਲੋਕਾਂ ਦਾ ਇੱਕ ਮੁਕਾਮ ਵੀ ਹੁੰਦਾ, ਇਹਨਾਂ ਦੀ ਅਹਿਮੀਅਤ ਵੀ ਹੁੰਦੀ, ਉਹਦੇ 'ਚ ਕੋਈ ਨਹੀਂ। ਲੇਕਿਨ ਇਹ ਆ ਕਿ ਬਾਹਰ ਆਪਣੇ ਜਿਹੜੇ ਪੋਜੀਸ਼ਨਾਂ ਵੀ ਬੜੀਆਂ ਚੇਂਜ ਕਰਦੀਆਂ, ਉਹ ਸਿਆਸਤ ਦਾ ਹਿੱਸਾ ਵੀ ਹੁੰਦੀਆਂ। ਹੁਣ ਨੂਨ ਲੀਗ ਨੂੰ ਬੰਦਾ ਇਹ ਪੁੱਛੇ ਕਿ ਮੀਆਂ ਸਾਹਿਬ ਜਦੋਂ ਲੰਦਨ ਗਏ ਸੀ ਉਹ ਜੇਲ੍ਹ ਮੈਨੂਅਲ ਸੀਗਾ, ਕਿਉਂਕਿ ਉਹ ਪਾਕਿਸਤਾਨ ਦੀ ਤਰੀਕ ਦਾ ਮੇਰੇ ਕੋਲ ਪਹਿਲਾ ਵਾਕਿਆ ਹੋਣਾ ਕਿ ਇੱਕ ਜਿਹੜਾ ਬੰਦਾ ਜਿਹਨੂੰ ਜਿਹੜਾ ਸਜ਼ਾ ਯਾਫਤਾ ਕਨਵਿਕਟਡ ਪ੍ਰਿਜ਼ਨਰ ਆ, ਉਹਨੂੰ ਕੋਰਟ ਨੇ ਰਿਲੀਜ਼ ਦਿੱਤਾ ਬਾਹਰ ਇਲਾਜ ਕਰਾਉਣ ਵਾਸਤੇ। ਨਾ ਸਿਰਫ ਪਾਕਿਸਤਾਨ, ਬਾਹਰ ਇਲਾਜ ਕਰਾਉਣ ਵਾਸਤੇ। ਤੇ ਉਹਨਾਂ ਦਾ ਲੰਦਨ ਇਲਾਜ ਚਲੇ ਗਿਆ ਸੀ ਉਹ ਡੀਲ ਕਰਕੇ। ਤੇ ਇਮਰਾਨ ਖਾਨ ਨੂੰ ਇੱਥੇ ਸ਼ਿਫਾ ਹਸਪੀਟਲ ਜਿਹੜਾ ਇਸਲਾਮਾਬਾਦ ਦੇ ਵਿੱਚ, ਉਹਦੇ ਵਿੱਚ ਪਰਮਿਸ਼ਨ ਨਹੀਂ ਮਿਲ ਸਕਦੀ।
ਇਸ ਕਰਕੇ ਉਹਨਾਂ ਦੀ ਜਿਹੜੀ ਇਸ ਗੱਲ ਆ ਇਹਦੇ 'ਚ ਕੋਈ ਚਲੋ ਉਹ ਵਜ਼ਨ ਤੇ ਨਹੀਂ ਸਮਝ ਹੈ। ਆ ਗਈ, ਉਹ ਤੇ ਗੱਲ ਹੋ ਰਹੀ ਹੈ ਮੀਆਂ ਸਾਹਿਬ ਦਾ ਵੀ। ਤੇ ਇਹ ਜਿਹੜਾ ਸੁਪਰੀਮ ਕੋਰਟ ਨੇ ਕੋਈ ਆਪਣੇ ਤੌਰ ਤੇ ਕੋਈ ਫੈਸਲਾ ਕੀਤਾ ਰਿਲੀਫ ਦੇਣ ਦਾ, ਜਾਂ ਕੋਈ ਗੱਲ ਹੋ ਰਹੀ ਮੁਕਤਦਰਾਂ ਦਾ ਵੀ ਹੱਥ ਹੈ ਕਿ ਪਿੱਛੇ, ਕਿ ਨਹੀਂ ਮੁਕਤਦਰਾਂ ਕੀ ਖੇਡ ਖੇਡ ਰਹੀ ਹੈ? ਅਸਲੇ ਚੀਜ਼ਾਂ ਜਿਹੜੀਆਂ ਨਾ, ਉਹ ਜਿਹੜੇ ਤੁਸੀਂ ਕਿਹਾ ਨਾ ਕਿ ਕੜੀ ਤੇ ਹੋਰ ਕੀ ਹਾਂ ਲਫ਼ਜ਼ ਯੂਜ਼ ਕੀਤਾ, ਹਾਂ ਉਹ ਉਬਲ ਗਈ ਹੈ। ਹਾਂ ਬਿਲਕੁਲ। ਚੀਜ਼ਾਂ ਜਿਹੜੀਆਂ ਨਾ ਉਹ ਬਹੁਤ ਗੁੱਡਮੁੱਡ ਹੋਈਆਂ। ਹੂੰ ਉਹ ਜਿਹੜੇ ਬੜੇ ਬੜੇ ਇੱਥੇ ਸਾਫੀ ਜਿਹੜੇ ਜੁਗਾਦੜੀ ਨੇ, ਹੂੰ ਉਹ ਉਹਨਾਂ ਨੂੰ ਵੀ ਕੋਈ ਸਮਝ ਨਹੀਂ ਆ ਰਹੀ। ਇਹ ਸਾਰੀਆਂ ਚੀਜ਼ਾਂ ਗੁੱਡਮੁੱਡ ਕਦੋਂ ਹੋਈਆਂ? ਇੱਕ ਬਿਆਨ ਤੋਂ। ਉਹ ਕਿਹੜਾ? ਉਹ ਬਿਆਨ ਸੀ ਮੁਹਸਨ ਨਕਵੀ ਦਾ। ਹਾਂ ਉੱਥੋਂ ਮੁਹਸਨ ਸ਼ੁਰੂ ਨਕਵੀ ਹੋਇਆ। ਸਾਹਿਬ ਨੇ ਜਦੋਂ ਕਿਹਾ ਨਾ ਕਿ ਹਾਂ ਸਿਸਟਮ ਕਲੈਪਸ ਕਰ ਗਿਆ ਤੇ ਹੂੰ, ਸੂਬੇ ਨਵੇਂ ਬਣਨੇ ਚਾਹੀਦੇ, ਸਿਸਟਮ ਨਹੀਂ ਚੱਲ ਰਿਹਾ, ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਨਾ ਉਹ ਇੱਕਦਮ ਕਿਓਸ ਵੱਧ ਇੱਕਦਮ ਹੀ ਗਿਆ। ਜਿਹੜੀਆਂ ਨਾ ਉਹ ਕਦੀ ਇੱਧਰ ਖੱਬੇ ਚੱਲ ਜਾਂਦੀਆਂ, ਕਦੀ ਸੱਜੇ ਚੱਲ ਜਾਂਦੀਆਂ। ਉਹ ਕੋਈ ਚੀਜ਼ਾਂ ਟਿਕ ਨਹੀਂ ਰਹੀਆਂ ਇੱਕ ਚੀਜ਼ ਤੇ, ਉਹ ਗੱਲਾਂ ਸਮਝ ਨਹੀਂ ਆ ਰਹੀਆਂ। ਕਿਉਂਕਿ ਸਾਫੀ ਜਿਹੜੇ ਆ ਬੜੇ ਬੜੇ ਜਿਹੜੇ ਜੁਗਾਦੜੀ ਸਾਫੀ, ਉਹ ਇੱਕ ਪਾਸੇ ਟੇਵਾ ਲਾਉਂਦੇ ਤੇ ਗੱਲ ਦੂਸਰੇ ਪਾਸੇ ਚੱਲ ਜਾਂਦੀ। ਤੁਸੀਂ ਚੋਈ ਸਾਹਿਬ ਪਹੁੰਚ ਗਏ ਹੋ, ਜੜ ਤੱਕ ਪਹੁੰਚ ਗਏ ਹੋ ਤੁਸੀਂ, ਹਾਂ, ਕਿ ਗੱਲ ਉੱਥੋਂ ਸ਼ੁਰੂ ਹੋਈ, ਆ ਜਿਹੜੀ ਸਾਰੀ ਟ੍ਰਿਗਰ ਹੋਇਆ। ਹਾਂ, ਖਿਚੜੀ ਪੱਕ ਗਈ ਹੈ। ਹਾਂ ਕਿਉਂਕਿ ਪਹਿਲਾਂ ਲੋਕਾਂ ਨੇ ਕਿਹਾ ਜੀ ਕਿ ਜਿਹੜਾ ਮੁਹਸਨ ਨਕਵੀ ਤੇ ਪ੍ਰਾਈਮ ਮਿਨਿਸਟਰ ਤੇ ਨੋ ਕਾਨਫੀਡੈਂਸ ਹੈ ਤੇ ਹਾਂ ਫਾਰਗ ਹੈ ਹਕੂਮਤ ਤੇ। ਹਾਂ ਲੇਕਿਨ ਬਾਅਦ ਪਤਾ ਚੱਲਿਆ ਕਿ ਨਹੀਂ ਨਹੀਂ ਨਹੀਂ, ਉਹ ਸ਼ਿਵਾਜ਼ ਸ਼ਰੀਫ ਸਾਹਿਬ ਨਾਲ ਤੇ ਬੜੇ ਕੰਫਰਟੇਬਲ ਨੇ, ਕੋਈ ਮਸਲਾ ਨਹੀਂ ਹੈ। ਹਾਂ ਉਹ ਅਨਸਾਰ ਪਾਸੀ ਨੇ ਫਿਰ ਖਬਰ ਹਾਂ, ਉਹਨਾਂ ਨੇ ਕੀਤੀ ਖਬਰ ਕੀਤੀ ਹੈ, ਕਿ ਜੀ ਕੋਈ ਮਸਲਾ ਨਹੀਂ ਹੈ, ਕੋਈ ਮਸਲਾ ਨਹੀਂ ਹੈ, ਕੋਈ ਡੀਲ ਨਹੀਂ ਹੈ। ਐਸਟੈਬਲਿਸ਼ਮੈਂਟ ਇਹ ਤੇ ਉਹ ਅੱਛਾ। ਸਾਰਾ। ਫਿਰ ਲੋਕਾਂ ਲਈ ਇਹ ਬੜੀ ਹੈਰਾਨਕੁਨ ਸੀ ਕਿ ਜਿਹੜੀ ਤੁਹਾਨੂੰ ਪਤਾ ਕਿ 27ਵੀਂ 26ਵੀਂ ਤਰਮੀਮ ਤੋਂ ਬਾਅਦ ਜਿਹੜੀ ਸਾਡੀ ਆ ਸਾਰੀ ਜੁਡੀਸ਼ਰੀ ਦੀ ਸ਼ੇਪ ਬਣੀ ਆ, ਨਵੀਂ ਜੁਡੀਸ਼ਰੀ ਦੀ, ਹੂੰ ਇਹਦੇ ਵਿੱਚ ਤੇ ਕਮਜ਼ੋਰ ਹੈ ਅਦਾਲਤਾਂ। ਹੂੰ, ਕੋਈ ਮਤਲਬ ਉਹਨਾਂ ਨੇ ਸਾਰਾ ਉਹ ਕੋਈ ਐਸਾ ਡਿਸੀਜਨ ਨਹੀਂ ਆਇਆ ਪਿਛਲੇ ਉਸ ਤੋਂ ਬਾਅਦ ਕਿ ਜਿਹੜਾ ਕੋਈ ਬੜਾ ਕੋਈ ਸੀਰੀਅਸ ਬਿਲਕੁਲ। ਕਿਸਮ ਦਾ ਹਾਂ ਤਾਕਤਵਰ ਹਲਕਿਆਂ ਦੇ ਖਿਲਾਫ ਹੋਵੇ, ਜਾਂ ਜਿਹੜੇ ਤਾਕਤਵਰ ਹਲਕੇ ਜਿਹੜੀ ਹਕੂਮਤ ਚਾਹ ਰਹੀ ਹੋਵੇ ਉਹਦੇ ਖਿਲਾਫ ਹੋਵੇ। ਉਹ ਇੱਕ ਉਹਨਾਂ ਦੇ ਉਹ ਧਮਕੀਰੀ ਵੀ ਛੱਡੀ ਸਾਫੀ ਨੇ। ਉਹ ਕਹਿੰਦਾ ਜੀ ਕਿ ਚੂੰਕਿ ਜਦੋਂ ਦੀ ਆਈਨੀ ਬੈਂਚ ਬਣੇ ਨੇ ਤੇ ਸੁਪਰੀਮ ਕੋਰਟ ਦੀ ਹੈਸੀਅਤ ਉਹ ਰਹੀ ਨਹੀਂ, ਖਬਰਾਂ ਨਹੀਂ ਹੁੰਦੀਆਂ, ਤੇ ਖਬਰ ਬਣਾਉਣ ਵਾਸਤੇ ਦੁਬਾਰਾ ਇਹਨ ਹੋਣ ਵਾਸਤੇ ਤੇ ਇਹਨਾਂ ਨੇ ਫੈਸਲਾ ਦਿੱਤਾ ਖਾਨ ਸਾਹਿਬ ਵਾਲਾ। ਨਹੀਂ, ਮੇਰੇ ਖਿਆਲ ਇਹ ਤਾਂ ਨਹੀਂ, ਲੇਕਿਨ ਇਹ ਹੈ ਕਿ ਉਹ ਇਸ ਕਰਕੇ ਲੋਕ ਇਹ ਲਾ ਰਹੇ ਸੀ ਕਿ ਸ਼ਾਇਦ ਕੋਈ ਪਿੱਛੇ ਕੋਈ ਜਿਹੜੀ ਸਟੈਬਲਿਸ਼ਮੈਂਟ ਆ ਉਹ ਚਾਹ ਰਹੀ ਕਿ ਇਮਰਾਨ ਖਾਨ ਨੂੰ ਥੋੜਾ ਇਸ ਹੱਦ ਤੱਕ ਰਿਲੀਫ ਮਿਲੇ। ਕਿਉਂਕਿ ਮੁਹਸਨ ਨਕਵੀ ਦੀ ਤੁਹਾਨੂੰ ਪਤਾ ਨਾ ਕਿ ਮੁਲਾਕਾਤਾਂ ਬੈਰਿਸਟਰ 6 ਮਹੀਨੇ, ਅਗਲੇ 6 ਮਹੀਨੇ ਚ ਕੀ ਹੋ ਰਿਹਾ ਜੀ ਸਾਹਿਬ? ਅਗਲੇ 6 ਮਹੀਨੇ ਅਗਲੇ 6 ਮਹੀਨੇ ਰਾਣਾ ਸਾਹਿਬ ਬਹੁਤ ਅਹਿਮ ਨੇ ਮਤਲਬ, ਹਨਾ? ਹਾਂ, ਚੀਜ਼ਾਂ ਜਿਹੜੀਆਂ ਨਾ ਅਗਲੇ 6 ਮਹੀਨੇ ਪਾਕਿਸਤਾਨ ਦੇ ਬੜੇ ਅਹਿਮ ਤਰੀਨ ਦਿਨ ਨੇ। ਹਾਂ ਔਰ ਇਹਦੇ ਚੀਜ਼ਾਂ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਨੇ ਤਬਦੀਲੀਆਂ ਆ ਰਹੀਆਂ, ਔਰ ਚੀਜ਼ਾਂ ਮਤਲਬ ਚੀਜ਼ਾਂ ਚੇਂਜ ਹੋ ਰਹੀਆਂ। ਕਿਉਂਕਿ ਇੱਕ ਸਿਆਸਤ। ਪਾਸੇ ਤੁਹਾਨੂੰ ਪਤਾ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਵੀ ਗਰਮ ਹੋ ਗਏ ਨੇ, ਇਹ ਗ੍ਰੈਂਡ ਆਪੋਜੀਸ਼ਨ ਅਲਾਈਅੰਸ ਵੀ ਬਣ ਗਿਆ ਤਕਰੀਬਨ, ਬਣਨ ਜਾ ਰਿਹਾ ਵਾ। ਹਾਂ ਤੇ ਉਹਦੀ ਕਿੰਨੀ ਕੁ ਤਾਕਤ ਹੋਏਗੀ ਇਹ ਤੇ ਹਲੇ ਫਿਲਹਾਲ ਤੇ ਹਾਲਾਤ ਨਹੀਂ ਲੱਗਦੇ ਕਿ ਆਪੋਜੀਸ਼ਨ ਕੋਈ ਇਤਨਾ ਕੋਈ ਬਹੁਤ ਜ਼ਿਆਦਾ ਉਸ ਅਲਾਈਅੰਸ ਬਣਾਉਣ ਤੋਂ ਬਾਅਦ ਵੀ ਕੋਈ ਤਾਕਤ ਦਿਖਾ ਸਕੇਗੀ। ਲੇਕਿਨ ਕੋਈ ਅਗਲੇ 2-4 ਮਹੀਨੇ ਚੀਜ਼ਾਂ ਤਬਦੀਲ ਵੀ ਹੋ ਸਕਦੀ ਹੈ। ਹਾਂ ਤੇ ਇਮਰਾਨ ਖਾਨ ਸਾਹਿਬ ਵਾਪਸ ਹਸਪਤਾਲ ਚਲੇ ਗਏ ਨੇ, ਔਰ ਜਿਹੜੀ ਪਟੀਸ਼ਨ ਦਾਇਰ ਹੋ ਗਈ ਤੁਹਾਨੂੰ ਪਤਾ ਸੁਪਰੀਮ ਕੋਰਟ 'ਚ ਕੱਲ ਹੋਈ ਆ ਉਸ, ਤੇ ਉਹ ਜਿਹੜੀ ਪਟੀਸ਼ਨ ਉਹ ਵੀ ਬੜੀ ਮਜ਼ੇਦਾਰ ਆ। ਉਹਦੇ 'ਚ ਇਹ ਆ ਕਿ ਉਹਨਾਂ ਨੇ ਜਿਹੜਾ ਮੇਜਰ ਮੁੱਦਾ ਸੀ ਉਹ ਮੁਹਸਨ ਨਕਵੀ ਦੇ ਉੱਪਰ ਸੀ, ਤੇ ਮੁਹਸਨ ਨਕਵੀ ਦੇ 'ਚ ਉਹਨਾਂ ਨੇ ਰਿਸਪੋਂਡੈਂਟ ਨਹੀਂ ਬਣਾਇਆ। ਉਹ ਪਟੀਸ਼ਨ ਉਹਨਾਂ ਨੇ ਕੰਟੈਂਪਟ ਪਟੀਸ਼ਨ ਖਿਲਾਫ ਕੀਤੀ ਆ ਸ਼ਿਵਾਜ਼ ਸ਼ਰੀਫ ਸਾਹਿਬ ਦੇ, ਕਿਉਂਕਿ ਉਹਨਾਂ ਨੇ ਕਿਹਾ ਜੀ ਕਿ ਪ੍ਰਾਈਮ ਮਿਨਿਸਟਰ ਤੇ ਗਿਲਾਨੀ ਕੇਸ ਸੈਟਲ ਹੋ ਗਿਆ ਸੀ ਕਿ ਅਗਰ ਕੋਈ ਵੀ ਗਵਰਨਮੈਂਟ ਕੰਟੈਂਪਟ ਕਰੇਗੀ ਤੇ ਪ੍ਰਾਈਮ ਮਿਨਿਸਟਰ ਉਹਦਾ ਡਾਇਰੈਕਟ ਜਿਹੜਾ ਨਾ ਜ਼ਿੰਮੇਦਾਰ ਆ। ਲਾ ਮਿਨਿਸਟਰ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ, ਅਤਾਉੱਲਾ ਤਾਰੜ ਇਨਫੋਰਮੇਸ਼ਨ ਮਿਨਿਸਟਰ ਤੇ, ਕਿਉਂਕਿ ਉਹਨੇ ਵੀ ਕਿਹਾ ਜੀ ਕਿ ਅਸੀਂ ਟੀਮਸ ਲੈ ਕੇ ਗਏ। ਉਸ ਤੋਂ ਬਾਅਦ ਚੀਫ ਕਮਿਸ਼ਨਰ ਇਸਲਾਮਾਬਾਦ, IG ਜੇਲ੍ਹ ਖਾਨਾਜਾਤ, ਸੁਬੇਡਰ ਡੈਲਾ ਜੇ, ਆ ਤਕਰੀਬਨ ਲੋਕ ਨੇ। ਲੇਕਿਨ ਮੁਹਸਨ ਨਕਵੀ, ਹਾਂ, ਸੈਕਟਰੀ ਇੰਟੀਰੀਅਰ, ਲੇਕਿਨ ਮੁਹਸਨ ਨਕਵੀ ਸਾਹਿਬ ਉਹਦੇ ਵਿੱਚ ਉਹਨਾਂ ਨੇ ਕੱਢ ਦਿੱਤੇ। ਕੀ ਵਜ੍ਹਾ ਹੈ? ਹਾਂ, ਆ ਜਿਹੜੀ ਗੱਲ ਆ ਇਸ ਤੋਂ ਥੋੜਾ ਲੱਗਦਾ ਕਿ ਹਲੇ ਵੀ ਜਿਹੜੇ ਮੁਹਸਨ ਨਕਵੀ ਸਾਹਿਬ ਦੀਆਂ ਜਿਹੜੀਆਂ ਮੁਲਾਕਾਤਾਂ ਚੱਲ ਰਹੀਆਂ ਸੀ, ਲੀਮਾ ਖਾਨ ਆ, ਤੁਹਾਨੂੰ ਪਤਾ ਨਾ ਲੀਮਾ ਖਾਨ ਨੇ ਮੁਲਾਕਾਤਾਂ ਕੀਤੀਆਂ ਮੁਹਸਨ ਨਕਵੀ ਸਾਹਿਬ ਨਾਲ, ਬੈਰਿਸਟਰ ਗੌਹਰ ਨੇ ਵੀ ਕੀਤੀਆਂ, ਔਰ ਮੁਹਸਨ ਨਕਵੀ ਸਾਹਿਬ ਥੋੜਾ ਉਹਨਾਂ ਨੂੰ ਰਿਲੀਫ ਦੇਣਾ ਚਾਹ ਰਿਹਾ ਸੀ। ਇਸ ਤੋਂ ਲੱਗਦਾ ਕਿ ਕਮ ਸੇ ਕਮ ਹਸਪਤਾਲ ਦੀ ਹੱਦ ਤੱਕ ਤੇ ਉਹ ਰਿਲੀਫ ਜਿਹੜਾ ਮੁਹਸਨ ਨਕਵੀ ਜ਼ਰੀਏ ਉਹ ਕੋਈ ਸ਼ੋਰਟੀ ਹੋਈ ਸੀ। ਇਸ ਕਰਕੇ ਉਹਨਾਂ ਨੇ ਮੁਹਸਨ ਨਕਵੀ ਦੇ ਉਹ ਹੱਥ ਨਹੀਂ ਰੱਖਿਆ। ਉਹਨਾਂ ਨੇ ਕਿਹਾ ਜੀ ਹਾਂ ਅਗਰ ਕੋਰਟ ਨੇ ਚਾਹਿਆ, ਹਾਲਾਂਕਿ ਤੁਹਾਨੂੰ ਪਤਾ ਕਿ ਚੀਫ ਕਮਿਸ਼ਨਰ ਕਿਹਦੇ ਥੱਲੇ ਆ, IG ਇਸਲਾਮਾਬਾਦ ਕਿਹਦੇ ਥੱਲੇ ਆ, ਉਹ ਸਭ ਕੁਝ ਜਿਹੜੇ ਸਾਰੇ ਕੌਣ ਲੈ ਗਿਆ ਉੱਥੇ, ਸਾਰੇ ਜ਼ਾਹਰ ਇੰਟੀਰੀਅਰ ਮਿਨਿਸਟਰੀ ਲੈ ਗਈ। ਲੇਕਿਨ ਮੁਹਸਨ ਨਕਵੀ ਸਾਹਿਬ ਨੂੰ ਉਹਨਾਂ ਨੇ ਜਿਸ ਤਰ੍ਹਾਂ ਮੱਖਣ ਚੋਂ ਬਾਲ ਨਹੀਂ ਕੱਢੀ ਦਾ, ਉਹ ਬਾਲ ਕੱਢ ਲਿਆ। ਇਸ ਤੋਂ ਲੱਗਦਾ ਕਿ ਥੋੜਾ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਸੀ ਉਹ ਮੁਹਸਨ ਨਕਵੀ ਸਾਹਿਬ ਦੇ ਜ਼ਰੀਏ ਚੱਲ ਰਹੀਆਂ ਸੀ। ਰਿਲੀਫ ਦੀ ਹਲੇ ਵੀ ਉਹਨਾਂ ਨੂੰ ਹੈ ਉਮੀਦ, ਤੇ ਉਹ ਥੋੜਾ ਮੁਹਸਨ ਨਕਵੀ ਸਾਹਿਬ ਦੇ ਜਿਹੜੇ ਉਹਨਾਂ ਦੇ ਬੈਕ ਡੋਰ ਦੇ ਰਾਬਤੇ ਨੇ, ਤੁਹਾਨੂੰ ਪਤਾ ਉਹ ਬੜੇ ਤਾਕਤਵਰ ਹਲਕੇ ਨਾਲ ਉਹ ਥੋੜੇ ਕੰਮ ਕੀਤੇ ਨੇ। ਲੇਕਿਨ ਹਕੂਮਤ ਨੂੰ ਇਹਦਾ ਮਤਲਬ ਹੈ ਕਿ ਅਸਲ ਜਿਹੜਾ ਸਿਆਸੀ ਚਿਹਰਾ ਹੈ ਇਸ ਵਕਤ ਮੁਕਤਦਰਾਂ ਦਾ ਉਹ ਮੁਹਸਨ ਨਕਵੀ, ਮੋਹਰਾਵੀ ਤੇ ਸਾਰਾ ਮੂਵਰ ਸ਼ੇਖਰ ਉਹੀ ਹੈ।
ਹੋਰ ਕੋਈ ਦਾਵਾ ਕਰ ਹੀ ਨਹੀਂ ਸਕਦਾ ਇਸ ਵਕਤ। ਇੰਝ ਹੀ ਕਿਉਂਕਿ ਰਾਣਾ ਚੱਲਦਾ। ਸਾਹਿਬ ਮੈਨੂੰ ਇਹ ਲੱਗਦਾ ਕਿ ਜਿਹੜਾ ਇਸ ਤਰ੍ਹਾਂ ਨਹੀਂ ਹੈ ਕਿ ਯਕਦਮ ਫੈਸਲਾ ਆ ਗਿਆ, ਹਾਂ। ਉਹ ਕਈ ਕਹਿੰਦੇ ਜੀ ਬਸ ਬਾਈ ਚਾਂਸ ਆ ਜਾਂਦਾ, ਲੋਕਾਂ ਨੇ ਐਵੇਂ ਟੇਬਲ ਲਾਉਣੇ ਸ਼ੁਰੂ ਕਰਤੇ ਜੀ ਕਿ ਸ਼ਾਇਦ ਡੀਲ ਹੋ ਗਈ ਹੈ। ਡੀਲ ਤੇ ਚਲੋ ਨਹੀਂ ਹੋਈ, ਇਹ ਤਾਂ ਕੰਫਰਮ ਗੱਲ, ਹਾਲੇ ਇਮਰਾਨ ਖਾਨ ਵਾਲੀ ਕਿ ਸਪੇਸ ਮੋਹਸਿਨ ਨਹੀਂ ਹੈ। ਨਕਵੀ ਸ਼ਾਮਲ ਹੋ ਗਏ ਵਿੱਚ, ਇਹਦਾ ਮਤਲਬ ਲੇਕਿਨ ਮੈਨੂੰ ਇਹ ਲੱਗਦਾ ਕਿ ਮੋਹਸਿਨ ਨਕਵੀ ਨਾਲ ਜਿਹੜੀਆਂ ਇਹਨਾਂ ਦੀ ਮੁਲਾਕਾਤਾਂ ਹੋਈਆਂ ਪੀਟੀਆਈ ਦੀਆਂ, ਮੋਹਸਿਨ ਨਕਵੀ ਨੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਥੋੜਾ ਰਿਲੀਫ ਲੈ ਦਿੰਦੇ ਆ, ਹਸਪਤਾਲ ਦੀ ਹੱਦ ਤੱਕ ਮੁਲਾਕਾਤਾਂ ਖੋਲ ਦਿੰਦੇ ਆ, ਉਹ ਉੱਥੋਂ ਹੀ ਕੋਈ ਰਿਲੀਫ ਦੀ ਉਮੀਦ ਪੈਦਾ ਹੋਈ ਹੈ। ਲੇਕਿਨ ਗਵਰਨਮੈਂਟ ਜਿਹੜਾ ਨਾ ਹਕੂਮਤ, ਉਹ ਉਹਨਾਂ ਨੇ ਕਿਹਾ ਕਿ ਬਈ ਸਾਡੇ ਲਈ ਮੌਤ ਹੈ, ਸਾਡੇ ਲਈ ਡੈਥ ਵਾਰੰਟ ਤੇ ਸਾਈਨ ਆ ਅਗਰ ਇਮਰਾਨ ਖਾਨ ਸਿਰਫ ਅਲ-ਸ਼ਿਫਾ ਆ ਗਿਆ। ਕਿਉਂਕਿ ਤੁਹਾਨੂੰ ਪਤਾ ਨਾ ਕਿ ਅਲ-ਸ਼ਿਫਾ ਵਾਲੇ ਆਇਆ ਨਹੀਂ ਸੀ ਤੇ ਦੁਨੀਆ ਉੱਤੇ ਕੱਟੜੀ ਸ਼ੁਰੂ ਹੋ ਗਈ ਸੀ। ਜ਼ਾਹਰ ਉਹ ਇੱਕ ਮਤਲਬ ਇੱਕ ਦੁਨੀਆ ਲਈ ਫਿਰ ਪਾਕਿਸਤਾਨ ਜਿਹੜੇ ਉਹਦੇ ਸਪੋਰਟਰ ਨੇ ਉਹਨਾਂ ਲਈ ਇੱਕ ਹੋਪ ਉਮੀਦ, ਤੇ ਹਾਲਾਂਕਿ ਪੀਟੀਆਈ ਨੇ ਕਾਲ ਵੀ ਨਹੀਂ ਦਿੱਤੀ ਸੀ। ਫਿਰ ਮੁਲਾਕਾਤਾਂ ਖੁੱਲ ਜਾਣੀਆਂ ਸੀ, ਇੱਕ ਉਹਨਾਂ ਦੀ ਜਿਹੜੀ ਕਮਿਊਨੀਕੇਸ਼ਨ ਕੱਟ ਆਫ ਹੋਈ ਆ ਉਹ ਬਹਾਲ ਹੋ ਜਾਣੀ ਸੀ। ਉਹਦੇ ਨਾਲ ਹਕੂਮਤ ਨੇ ਕਿਹਾ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ, ਇਸ ਕਰਕੇ ਉਹ ਮੇਰਾ ਖਿਆਲ ਹਕੂਮਤ ਨੇ ਆਪਣਾ ਜਿਹੜਾ ਨਾ ਉਹ ਚੇਂਜ ਕਰ ਉਹ ਉਹਨਾਂ ਨੇ ਆਪਣਾ ਜਿਹੜੀ ਰੈਜ਼ਰਵੇਸ਼ਨ ਨੇ ਤਹਫਜ਼ਾਤ ਤੇ ਉਹ ਕਿਸ ਜਗ੍ਹਾ ਤੇ ਰਜਿਸਟਰ ਕਰਾਏ ਨੇ। ਉਹਨਾਂ ਨੇ ਕਿਹਾ ਕਿ ਮਿਹਰਬਾਨੀ ਕਰੋ, ਅਸੀਂ ਤੇ ਹਰ ਗੱਲ ਤੁਹਾਡੀ ਮੰਨ ਰਹੇ ਹਾਂ, ਲੇਕਿਨ ਆਹ ਸਾਡਾ ਨਾ ਕਰੋ। ਇਸ ਕਰਕੇ ਉਹਨਾਂ ਨੇ ਫਿਰ ਕਹਿ ਤਾ ਹੋਣਾ ਕਿ ਅੱਛਾ ਚਲੋ ਠੀਕ ਆ, ਫਿਰ ਇਹਨੂੰ ਮੈਨੇਜ ਕਰ ਲੈਂਦੇ ਆ, ਤੇ ਤੁਸੀਂ ਪਿਮਸ ਚੈੱਕ ਥੋੜਾ ਕਰਾ ਲਓ ਤੇ ਉਹ ਡਾਕਟਰਾਂ ਨੂੰ ਇਹ ਉਹ ਤੇ ਫਿਰ ਕਰ ਲੈਂਦੇ ਆ। ਮੈਨੂੰ ਮੇਰਾ ਖਿਆਲ ਆ ਬੈਕਗ੍ਰਾਉਂਡ ਤੁਸੀਂ ਉਹ ਗੱਲ ਕਹਿ ਦਿੱਤੀ ਹੈ ਕਿ ਹੁਣ ਕੋਰਟ ਸ਼ਾਇਦ ਫਿਰ ਮੇਰਾ ਖਿਆਲ ਉਹ ਇਸਰਾਰ ਨਾ ਕਰਿਆ, ਇਹਨੂੰ ਭੇਜੋ, ਹੱਥ ਹੌਲਾ ਕਰ ਦੇਗੀ ਕੋਰਟ ਵੀ। ਫਿਰ ਉਹ ਤੇ ਜਿਹੜਾ ਧਰਨਾ ਹੈ ਖਾਨ ਸਾਹਿਬ ਤੇ ਕਹਿ ਰਹੇ ਨੇ, ਉਹਨਾਂ ਦੀ ਸਿਸਟਰ ਕਹਿ ਰਹੀ ਹੈ ਜੀ ਕਿ ਉਹ ਖਾਨ ਸਾਹਿਬ ਕਹਿ ਰਹੇ ਰਿਹਾਇਸ਼ ਦੀ ਤਹਿਰੀਕ ਤੇਜ਼ ਕਰੋ ਜਿਹੜੀ ਪ੍ਰੈਸ। ਲੇਕਿਨ ਉਹ ਜਿਹੜੀਆਂ ਖਬਰਾਂ ਆ ਰਹੀਆਂ ਨੇ ਮੈਨੂੰ ਲੱਗਦਾ ਧਰਨਾ ਨਹੀਂ ਹੋਏਗਾ। ਅੱਛਾ। ਹਾਂ, ਤੇ ਫੌਜ ਕਿਉਂ ਬੁਲਾਈ ਪਿੰਡੀ? ਉਹ ਲੇਕਿਨ ਜ਼ਾਹਰ ਕੋਈ ਲਾ ਐਂਡ ਆਰਡਰ ਸਿਚੁਏਸ਼ਨ ਦੀ ਵਜ੍ਹਾ ਨਾਲ ਤੇ ਇਸ ਕਰਕੇ ਹੀ ਬੁਲਾਈ ਹੈ। ਉਹਦੀ ਕੋਈ ਉਹਨਾਂ ਨੇ ਬਗੈਰ ਵਜ੍ਹਾ ਤੋਂ ਹੀ ਬੁਲਾ ਲਈ। ਅਦਰਵਾਈਜ਼ ਤੁਹਾਨੂੰ ਪਤਾ ਨਾ ਨੋਟੀਫਿਕੇਸ਼ਨ ਲਿਖਦੇ ਨੇ ਕਿ ਅਗਰ ਮੁਹਰਮ ਆ ਤੇ ਮੁਹਰਮ ਦੀ ਵਜ੍ਹਾ ਤੋਂ ਚਲਾ ਗਿਆ, ਰਬੀਉਲ ਅਵਲ ਪਰਸੋਂ ਹੈ, ਉਹ ਉਹਨਾਂ ਨੇ ਬੁਲਾਈ ਆ ਜ਼ਾਹਰ। ਲੇਕਿਨ ਇਹ ਹੈ ਕਿ ਮੈਨੂੰ ਲੱਗਦਾ ਕਿ ਧਰਨਾ ਨਹੀਂ ਹੋਏਗਾ। ਧਰਨੇ ਤੋਂ ਪਹਿਲਾਂ ਨਾ ਸ਼ਾਇਦ ਫਿਰ ਦੁਬਾਰਾ ਇਹਨਾਂ ਨੂੰ ਹਸਪਤਾਲ ਦੀ ਹੱਦ ਤੱਕ ਕੋਈ ਰਿਲੀਫ ਮਿਲ ਜਾਏ। ਧਰਨੇ ਦੀ ਤੁਹਾਡੀ ਖਬਰ ਹੈ ਅੰਦਰੋਂ, ਕੋਈ ਪੱਕੀ ਖਬਰ ਹੈ ਜਾਂ ਅੰਦਾਜ਼ਾ ਹੈ ਤੁਹਾਡਾ? ਨਹੀਂ, ਅੰਦਾਜ਼ਾ ਨਹੀਂ, ਖਬਰ ਵੀ ਹੈ। ਕਿਉਂਕਿ ਜਿਹੜੇ ਪੀਟੀਆਈ ਦੇ ਅੰਦਰ ਦੇ ਹਲਕੇ ਉਹ ਹੀ ਅੱਗੇ ਹੀ ਕਹਿ ਰਹੇ ਸੀ, ਅੱਜ ਤੋਂ 1-2 ਦਿਨ ਪਹਿਲਾਂ ਤੁਸੀਂ ਲਾ ਲਓ, ਇਹਨੇ ਹਸਪਤਾਲ ਜਿਹੜਾ ਸ਼ਿਫਟ ਹੋਣ ਤੋਂ ਪਹਿਲਾਂ ਤੱਕ ਉਹੀ ਕਹਿ ਰਹੇ ਸੀ ਕਿ ਜਿਹੜੀ ਉਹਨਾਂ ਨੂੰ ਸਿਗਨਲ ਮਿਲੇ ਨੇ ਕਿ ਧਰਨਾ ਸ਼ਰਨਾ ਨਹੀਂ ਦੇਣਾ, ਤੁਹਾਨੂੰ ਰਿਲੀਫ ਦਿੰਦੇ ਆ ਹਸਪਤਾਲ ਵਾਲਾ ਜਿਹੜਾ ਕੰਮ ਉਸ ਦੀ ਹੱਦ ਤੱਕ। ਤੇ ਉਹ ਤੇ ਦਿੱਤਾ ਉਹ ਹਲੇ ਟਾਈਮ ਹੈ ਨਾਲ 1 ਮਹੀਨਾ, ਫਿਰ ਦੁਬਾਰਾ ਵੀ ਚੀਜ਼ਾਂ ਰਾਣਾ ਸਾਹਿਬ ਹੋ ਜਾਂਦੀਆਂ। ਹਾਂ, ਦੁਬਾਰਾ ਵੀ ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ ਰਿਲੀਫ ਮਿਲ ਜਾਣਾ ਹਮੇਸ਼ਾ ਮਹੀਨੇ ਬਾਅਦ ਮਿਲੇ। ਹਾਂ, ਮੈਨੂੰ ਲੱਗਦਾ ਕਿ ਇਹਨਾਂ ਨੂੰ ਥੋੜਾ ਰਿਲੀਫ ਮਿਲ ਜਾਣਾ। ਹਕੂਮਤ ਨੂੰ ਦਿੱਤਾ, ਫਿਰ ਖਾਨ ਸਾਹਿਬ ਉਹ ਕਿਸੇ ਨਾ ਉਹਨਾਂ ਨੂੰ ਕਿੰਨੇ ਮਹੀਨੇ ਦਾ ਦੇਣਗੇ ਰਿਲੀਫ, ਜਾਂ 6 ਮਹੀਨੇ ਦਾ, ਸਾਲ ਦਾ, ਕਿੰਨਾ? ਪੀਟੀਆਈ ਨੂੰ ਆਹੋ ਖਾਨ ਸਾਹਿਬ ਨੂੰ ਸ਼ਿਫਾ ਲੈ ਕੇ ਗਏ, ਮਹੀਨਾ ਕੋ ਉਹਨਾਂ ਨੂੰ ਸ਼ਿਫਾ ਰੱਖ ਲੈਣਗੇ, ਕੋਈ ਮੁਲਾਕਾਤਾਂ ਇਹ ਉਹ, ਬਸ ਇਹਦੇ ਨਾਲ ਜ਼ਰਾ ਕੰਮ ਹੀ ਜ਼ਰਾ ਥੋੜਾ ਠੰਡਾ ਹੋ ਜਾਏਗਾ ਮੇਰੇ ਖਿਆਲ। ਤੇ ਬਸ ਇਤਨਾ ਕਿ ਉਹ ਬਾਕੀ ਹਾਲੇ ਡੀਲ ਸ਼ੂਲ ਕੋਈ ਨਹੀਂ, ਸਪੇਸ ਉਹਨਾਂ ਦੀ ਫਿਲਹਾਲ ਕੋਈ ਨਹੀਂ। ਹਾਂ, ਉਹ ਤੇ ਬਸ ਕਹਿ ਜੀ ਨਹੀਂ ਤੇ ਕੋਈ ਚਾਂਸ ਵੀ ਕੋਈ ਨਹੀਂ। ਲੇਕਿਨ ਇਹ ਜਿਹੜਾ ਘਰਮਾਸ ਪੈ ਰਿਹਾ ਉੱਥੇ, ਕੋਈ ਬਿੱਲ ਵੀ ਪਾਸ ਹੋ ਗਏ ਅਸੈਂਬਲੀ, ਤੁਸੀਂ ਗਏ ਸੋ ਅਸੈਂਬਲੀ ਕਵਰ ਕਰਨ, ਤੇ ਬਿੱਲ ਕਿਹੜੇ ਕੀ ਕਹਿੰਦੇ ਨੇ? ਉਹ ਬਿੱਲ ਰਾਣਾ ਸਾਹਿਬ ਕਾਨੂੰਨ ਸਾਜ਼ੀ ਹੋਈ ਬੜੀ ਤੇਜ਼ੀ ਨਾਲ, ਤੇ ਬਿੱਲ ਜਿਹੜੇ ਉਹ ਨੋਟਿਸ ਨਾ ਕਰਵਾ ਲੈਣਾ ਐਨਸੀਸੀਆਈ ਦਾ, ਲੇਕਿਨ ਚਲੋ ਥੋੜਾ ਗੱਲ ਕਰ ਲੈਂਦੇ। ਨਹੀਂ ਉਹਦੇ ਤੇ ਕਾਨੂੰਨ ਸਾਜ਼ੀ ਹੋਈ, ਕਾਨੂੰਨ ਸਾਜ਼ੀ ਵੈਸੇ ਹੋਈ, ਸਹੀ ਕਹਿ ਰਿਹਾ। ਮੈਂ ਤੁਹਾਨੂੰ ਪਤਾ ਮੇਰਾ ਮੁਹਤਾਜ ਹੈ ਬੰਦਾ, ਇਹ ਤੇ ਕਾਨੂੰਨ ਸਾਜ਼ੀ ਤੇ ਗੱਲ ਹੋ ਸਕਦੀ ਕਿ ਇੰਨੀ ਤੇਜ਼ੀ 'ਚ ਕਿਉਂ ਹੋਈ? ਕਾਨੂੰਨ ਸਾਜ਼ੀ ਅਸਲ ਜਿਹੜਾ ਸਾਡਾ ਹੁਣ ਜਿਹੜੀ ਪਿਛਲੇ ਅਰਸੇ ਤੋਂ ਮੈਂ ਦੇਖ ਰਿਹਾ ਨਾ, ਇਹ ਸਾਡੀ ਜਿਹੜੀ ਵੀ ਮਿਲਟਰੀ ਦੇ ਉੱਤੇ ਕਾਨੂੰਨ ਸਾਜ਼ੀ ਨਾ, ਉਹ ਸ਼ਾਇਦ ਅਦਾਰਿਆਂ ਦਾ ਇਹ ਮਾਈਂਡ ਸੈਟ ਆ ਕਿ ਇਹ ਤੇ ਡਿਬੇਟ ਨਹੀਂ ਹੋਣੀ ਚਾਹੀਦੀ। ਉਹ ਡਿਬੇਟ ਤੋਂ ਬਗੈਰ ਹੀ ਹੋ ਰਹੀ, ਕੋਈ ਇੰਟਰਨਲ ਵੀ ਨਹੀਂ ਕਰਦੇ ਉਹ। ਹਾਂ, ਉਹਨਾਂ ਦਾ ਇਹ ਹੁੰਦਾ, ਔਰ ਮਤਲਬ ਕਿ ਇਹ ਤੇ ਜ਼ਿਆਦਾ ਗੱਲਬਾਤ ਨਾ ਕੀਤੀ ਜਾਵੇ, ਬਸ ਚੁੱਪ ਕਰਕੇ। ਕਿਉਂਕਿ ਉਹ ਕਾਨੂੰਨ ਆਇਆ ਤਾਂ 5 ਮਿੰਟ ਚੱਲਾਂਗੇ। ਤੁਹਾਨੂੰ ਪਤਾ ਵੈਸੇ ਨੈਸ਼ਨਲ ਅਸੈਂਬਲੀ ਜਾਂ ਸੈਨੇਟ 'ਚ ਕਿਤੇ ਵੀ ਬਿੱਲ ਹੋਵੇ, ਦੋਨਾਂ ਦੇ ਵਿੱਚ ਹਾਊਸਾਂ 'ਚ ਕਮੇਟੀ ਨੂੰ ਜਾਂਦਾ, ਲੇਕਿਨ ਉਹ ਸਪਲੀਮੈਂਟਰੀ ਏਜੰਡੇ ਤੇ ਵੀ ਕੋਈ ਨਹੀਂ। ਸਪਲੀਮੈਂਟਰੀ ਏਜੰਡੇ ਤੇ ਆਇਆ, ਲਾਅ ਮਿਨਿਸਟਰ ਨੇ ਥੋੜਾ ਦੱਸਿਆ, ਉਹ ਲਾਅ ਮਿਨਿਸਟਰ ਨੇ ਮੋਟਾ ਮੋਟਾ ਨਹੀਂ, ਬਿੱਲ 'ਚ ਹੋਰ ਚੀਜ਼ਾਂ ਦਾ ਦੱਸ ਨਹੀਂ। ਲਾਅ ਮਿਨਿਸਟਰ ਆ ਕਹਿੰਦੇ ਬਸ ਕੁਛ ਨਹੀਂ ਜੀ, ਇਹ 27ਵੀਂ ਤਰਮੀਮ ਜਿਹੜੀ ਆਈ ਸੀ ਨਾ, ਜਿਹੜਾ CDF ਦਾ ਆਫਿਸ ਬਣਿਆ ਸੀ ਤੇ ਨੈਸ਼ਨਲ ਕਮਾਂਡ ਅਥਾਰਟੀ ਬਣੀ ਸੀ, ਤੇ ਉਹ ਉਹਨਾਂ ਦੀ ਸਮੂਥ ਫੰਕਸ਼ਨਿੰਗ ਲਈ। ਅੱਛਾ। ਤੇ ਉਹ ਹਾਲਾਂਕਿ ਆਪੋਜੀਸ਼ਨ ਨੇ ਕਿਹਾ ਕਿ ਫਿਰ ਕਮੇਟੀ 'ਚ ਭੇਜ ਦਿਓ ਜ਼ਰਾ ਡਿਸਕਸ, ਨਹੀਂ ਉਹਨਾਂ ਨੇ ਕਿਹਾ ਨਹੀਂ ਇਹ ਜ਼ਰੂਰਤ ਨਹੀਂ ਹੈ, ਤੇ ਇੱਕ ਰੂਟੀਨ ਦੀ ਚੀਜ਼ਾਂ ਉਹਨਾਂ ਨੇ ਕਿ ਬਸ ਉਹ ਐਜ਼ ਅ ਕਨਸੀਕੁਐਂਸ ਆਫ 27th ਅਮੈਂਡਮੈਂਟ। ਬਿਲਾਵਲ ਭੁੱਟੋ ਪਹਿਲੇ ਤੇ ਸਮਝ ਨਹੀਂ ਆਈ ਉੱਥੇ, ਹਾਂਜੀ, ਪਹਿਲੇ ਵਾਕਆਊਟ ਕਰ ਗਿਆ, ਫਿਰ ਆ ਕੇ ਬਿੱਲ ਦੀ ਹਮਾਇਤ ਕਰ ਦਿੱਤੀ। ਉਹ ਕਹਿੰਦੇ ਸਾਨੂੰ ਤੇ ਤਰੀਕੇਕਾਰ ਤੇ ਇਤਰਾਜ਼ ਹੈ। ਨਹੀਂ, ਉਹ ਤੁਹਾਨੂੰ ਪਤਾ ਨਹੀਂ, ਨਕਵੀ ਸਾਹਿਬ ਨੇ ਰਾਤ ਮਿਲਿਆ ਸੀ ਵਿਜ਼ਾਦਾਰੀ। ਅੱਛਾ, ਮੁਲਾਕਾਤ ਹੋਈ ਬਿੱਲ ਤੋਂ ਪਹਿਲਾਂ, ਤਾਂ ਤੁਸੀਂ ਖਬਰ ਨਹੀਂ ਦੇਖੀ? ਉਹ ਖਬਰ ਤੇ ਦੇਖੀ, ਲੇਕਿਨ ਬਾਈਕਾਟ ਉਹ ਤੁਹਾਨੂੰ ਪਤਾ ਫਿਰ ਸਿਆਸੀ ਲੋਕ ਨੇ ਨਾ, ਉਹ ਪਿੱਛੋਂ ਤੇ ਓਕੇ ਹੋ ਗਿਆ ਸੀ।
ਅੱਛਾ। ਉਧਰੋਂ ਉਹਨਾਂ ਨੇ ਕਿਹਾ ਸੀ ਕਿ ਜ਼ਾਹਰ ਉਸ ਤੋਂ ਬਗੈਰ ਤਾਂ ਉਹ ਤੇ ਇਸ ਕਰਕੇ ਆਰਾਮ ਦੇ ਨਾਲ ਉਹ ਤੇਜ਼ੀ ਨਾਲ ਪਾਸ ਹੋ ਗਿਆ। ਜ਼ਾਹਰ ਉਹ ਬਿੱਲ ਦੇ ਵਿੱਚ ਕਾਫੀ ਕਈ ਚੀਜ਼ਾਂ ਵਾਂ, ਜਿਹੜੀਆਂ ਡਿਸਕਸ ਹੀ ਨਹੀਂ ਹੋਈਆਂ। ਤੁਹਾਨੂੰ ਪਤਾ ਉਹਦੇ 'ਚ ਇੱਕ ਹੈ ਕਿ ਪ੍ਰਾਈਮ ਮਿਨਿਸਟਰ ਦਾ ਮਿਲਟਰੀ ਐਡਵਾਈਜ਼ਰ ਹੋਏਗਾ, ਹਾਂ, ਬਿਲਕੁਲ। ਚੀਫ ਆਫ ਡਿਫੈਂਸ ਹਾਂ, ਫੋਰਸਿਸ, ਹਾਂ। ਇਸ ਤਰ੍ਹਾਂ ਮੈਂ ਪੜ੍ਹਿਆ ਨਹੀਂ, ਇਸ ਤਰ੍ਹਾਂ ਨੈਸ਼ਨਲ ਖਬਰਾਂ ਆ ਸਿਕਿਉਰਿਟੀ ਦੇ ਰਹੀਆਂ। ਉੱਤੇ। ਹਾਂ। ਫਿਰ ਇਹ ਆ ਕਿ ਜਿਹੜੀਆਂ ਵੀ 3 ਸਟਾਰ ਜਨਰਲ ਆ, ਉਹਦੇ ਵਿੱਚ ਜਿਹੜੀਆਂ ਪ੍ਰਾਈਮ ਮਿਨਿਸਟਰ ਦੀ ਅੱਗੇ ਸੀ ਐਡਵਾਈਸ ਸੀਗੀ, ਉਹ ਖਤਮ ਹੋ ਗਈ। ਉਹ ਖੁਦ ਹੀ ਉਹਨਾਂ ਦੀ ਡਿਮੋਸ਼ਨ ਪ੍ਰਮੋਸ਼ਨ ਚਲੋ ਜੀ, ਚੋਈ ਸਾਹਿਬ ਹੈ ਰਿਲੈਕਸੇਸ਼ਨ ਤੇ ਜਿਹੜੀ ਇਸ ਤਰ੍ਹਾਂ ਦੀ ਚੀਜ਼। ਰਾਕਟ ਫੋਰਸ ਬਣੀ ਹੈ, ਸੀਡੀਐਮ ਦਾ ਆਫਿਸ, ਕੋਹੈਰੈਂਸ, ਉਹ ਤੇ ਮਾਡਰਨ ਵਾਰਫੇਅਰ ਦੀਆਂ ਛਾਵਾਂ ਨੇ, ਉੱਥੇ ਲਹਿਦਾ ਨੇ। ਹਮ। ਉਹਦੇ ਤੇ ਅਸੀਂ ਕੀ ਗੱਲ ਕਰਨੀ, ਤੇ ਸਿਆਸਤ ਦੀ ਗੱਲ ਕਰਨੇ ਆ। ਲੇਕਿਨ ਅਸਲ ਸਿਆਸਤ ਤੇ ਮਰਕਜ਼ ਕੀ ਹੈ? ਟ੍ਰਿਗਰ ਤੁਸੀਂ ਲੱਭ ਲਿਆ ਕਿ ਮੋਹਸਿਨ ਨਕਵੀ ਨੇ ਕਿਹਾ ਜੀ ਸਿਸਟਮ ਸਪਾਇਲ ਹੋ ਗਿਆ, ਖਰਾਬ ਹੋ ਗਿਆ, ਕੋਈ ਨਵੀਂ ਗੱਲ ਨਹੀਂ ਕੀਤੀ। ਉਸ ਤੋਂ ਬਾਅਦ ਛਾਵਾਂ ਵਿਗੜਨੀ ਸ਼ੁਰੂ ਹੋ ਗਈਆਂ। ਹੋ ਕਿਉਂ ਰਹੀਆਂ? ਉਹ ਮਜ਼ਾਰ ਹਾਸਲ ਕੀ ਕਰਨਾ ਚਾਹੁੰਦੇ ਨੇ? ਅਸਲ ਤੇ ਤੁਹਾਨੂੰ ਪਤਾ ਸੂਬੇ, ਅੱਛਾ। ਹਾਂ, ਸੂਬਿਆਂ ਦਾ ਮੇਨ ਏਜੰਡਾ ਹੈ ਇਸ ਟਾਈਮ। ਤੇ ਹੂੰ, ਸੂਬੇ ਐਨਐਫਸੀ 'ਚ ਤਬਦੀਲੀਆਂ, ਹੂੰ, ਯਾਨੀ ਕਿ ਜਿਹੜਾ ਫੈਡਰੇਸ਼ਨ ਕੋ ਪੈਸੇ ਜ਼ਿਆਦਾ ਰਹਿਣ, ਸੂਬਿਆਂ ਕੋ ਘੱਟ ਹੂੰ, ਰਹਿਣ। ਔਰ ਕਰਾਚੀ ਤੇ ਗਵਾਦਰ, ਹੂੰ, ਇਹਨਾਂ ਨੂੰ ਫੈਡਰਲ ਟੈਰੀਟਰੀ ਦਾ ਹਿੱਸਾ। ਹੂੰ, ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਮੇਨ ਏਜੰਡਾ ਨੇ। ਉਹ ਹਾਂ, ਮੇਰੇ ਖਿਆਲ ਇੱਥੇ ਜਿਹੜੀਆਂ ਐਸਟੈਬਲਿਸ਼ਮੈਂਟ ਦੀ ਡਾਇਲਾਗ ਚਾਹੁੰਦੀ, ਥੋੜਾ ਚਾਹੁੰਦੀ ਹੈ ਕਿ ਇੱਥੇ ਡਾਇਲਾਗ ਕਰ ਲੈਣ। ਹੂੰ, ਤੇ ਉਹ ਪੀਟੀਆਈ ਨੂੰ ਵੀ, ਜਿਹੜਾ ਮੇਰਾ ਹੰਚ ਮੈਨੂੰ ਲੱਗਦਾ ਹੈ ਹੂੰ, ਬਤੌਰ ਪੋਲੀਟੀਕਲ ਰਿਪੋਰਟਰ, ਕਿ ਉਹ ਜਿਹੜਾ ਪੀਟੀਆਈ ਨੂੰ ਥੋੜਾ ਰਿਲੀਫ ਦੇਣਾ ਚਾਹ ਰਹੇ ਨੇ ਨਾ, ਔਨ ਉਹ ਬੋਰਡ ਇਸ ਕਰਨਾ ਚੱਕਰ 'ਚ ਚਾਹ ਹੀ ਰਹੇ। ਕਿ ਤਰ੍ਹਾਂ ਹਸਪਤਾਲ ਇਹਨਾਂ ਨੂੰ ਦਾਖਲ ਸ਼ਾਖਲ ਕਰ ਲਓ ਤੇ ਇਹਨਾਂ ਨੂੰ ਵੀ ਡਾਇਲਾਗ ਦਾ ਹਿੱਸਾ ਬਣਾਓ। ਹੂੰ, ਕਿਉਂਕਿ ਜ਼ਾਹਰ ਆ ਪੀਟੀਆਈ ਦੇ ਸੂਬਿਆਂ ਦੇ ਹੱਕ 'ਚ ਉਹਨਾਂ ਨੂੰ ਤਾਂ ਕੋਈ ਮਸਲਾ ਨਹੀਂ। ਤੇ ਉਹ ਇੱਕ ਕਰਕੇ ਤੇ ਸੂਬੇ ਤੇ ਆਓ, ਠੀਕ ਹੈ ਨਾ। ਅੱਛਾ, 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 ਅੱਛਾ। ਉਹ ਇਸ ਕਰਕੇ ਨਕਵੀ ਸਾਹਿਬ ਉਹਨਾਂ ਨੂੰ ਥੋੜਾ ਰਿਲੀਫ ਹੀ ਮਿਲ ਰਿਹਾ ਹੈ। ਔਰ ਨਕਵੀ ਸਾਹਿਬ ਹੂੰ, ਨੂੰ ਕੰਟੈਂਪਟ ਦੇ ਵਿੱਚ ਉਹਨਾਂ ਨੇ ਨਕਵੀ ਸਾਹਿਬ ਦੇ ਅਗੇਂਸਟ ਕੰਟੈਂਪਟ ਵੀ ਫਾਈਲ ਕੀਤੀ, ਠੀਕ ਹੈ ਨਾ। ਹੂੰ, ਉਹ ਚੀਜ਼ਾਂ ਥੋੜ੍ਹੀਆਂ, ਲੇਕਿਨ ਜ਼ਾਹਰ ਆ ਇਹਦੇ ਵਿੱਚ ਨੂਨ ਲੀਗ ਕਹਿ ਰਹੀ ਕਿ ਬਈ ਅਸੀਂ ਤਾਂ ਤੁਹਾਨੂੰ ਹਰ ਚੀਜ਼ ਤੁਹਾਡੀ ਮੰਨ ਰਹੇ ਹਾਂ। ਹੂੰ। ਲੇਕਿਨ ਤੁਸੀਂ ਜ਼ਾਹਰ ਉਹ ਚਲੋ, ਇਹ ਖਾਨ ਤੇ ਸਾਹਿਬ ਚੋਈ ਤੋਂ ਤਾਂ ਸਾਹਿਬ ਪਰੇਸ਼ਾਨ ਨੇ ਨੂਨ ਲੀਗ ਇਹ ਵਾਲੇ। ਤੇ ਠੀਕ ਹੋ ਗਿਆ। ਇਹ ਸਿਆਸਤ ਚ ਆ ਰਹੀ ਤੇ ਬੜਾ ਕੜਮਸ ਪਿਆ। ਇਹ ਮੈਨੂੰ ਸਫਰ ਦੀ ਵੀ ਸਮਝ ਨਹੀਂ ਆ ਰਹੀ। ਉਹ ਬੜੀ ਠੰਡੀ ਪੈ ਗਈ। ਉਹ ਜਿਹੜੀ ਪਹਿਲੇ ਗਰਮਾ ਗਰਮੀ ਸੀ, ਹੁਣ ਤੇ ਉਹ ਜਿਹੜੀ ਕ੍ਰਿਟੀਕਲ ਵਾਇਸਸ ਜਿਹਨਾਂ ਨੂੰ ਕਹਿੰਦੇ, ਉਹ ਵੀ ਕੋਈ ਖਮੋਸ਼ ਖਮੋਸ਼ ਜੀਆਂ, ਮਾਯੂਸ ਜੀਆਂ, ਧੀਮੀਆਂ ਧੀਮੀਆਂ ਹੁੰਦੀਆਂ ਜਾ ਰਹੀਆਂ। ਬਿਲਕੁਲ, ਅਸਲ ਇਹ ਹੈ ਕਿ ਉਹਦੇ ਮੁਖਤਲਿਫ ਰਾਣਾ ਰੀਜ਼ਨ ਨੇ। ਅੱਛਾ। ਇੱਕ ਤਾਂ ਇਹ ਹੈ ਕਿ ਜਿਹੜੀਆਂ ਕੋਈ ਕ੍ਰਿਟੀਕਲ ਵਾਇਸਸ ਆ, ਉਹਨਾਂ ਦੀ ਜ਼ਾਹਰ ਆ ਉਸ ਤਰ੍ਹਾਂ ਹੂੰ, ਉਹਨਾਂ ਲਈ ਸਖਤੀਆਂ ਜ਼ਿਆਦਾ ਵਾ, ਮੁਸ਼ਕਲਾਂ ਜ਼ਿਆਦਾ ਵਾ। ਹੂੰ। ਤੇ ਉਹ ਲੋਕ ਫਿਰ ਇਸ ਤਰ੍ਹਾਂ ਉਹ ਕਿੰਨਾ ਕੁ ਲੋਕ ਚੱਲਦੇ ਬਰਦਾਸ਼ਤ ਨਹੀਂ। ਕਰ ਹਾਂ। ਲੈਣ। ਦੂਸਰਾ ਇਹ ਹੈ ਕਿ ਸੋਸ਼ਲ ਮੀਡੀਆ ਦਾ ਦੌਰ ਆ, ਇਤਨੀ ਕੋਈ ਜਿਹੜੀ ਲੋਕ ਇਸ ਚੀਜ਼ ਤੇ ਨਹੀਂ ਜਾਂਦੇ ਕਿ ਸੱਚ ਕਿੰਨਾ, ਹਕੀਕਤ ਕਿੰਨੀ ਹੈ। ਬਸ ਲੋਕ ਖਬਰ ਚਾਹੁੰਦੇ ਨੇ, ਕੋਈ ਸੈਂਸੇਸ਼ਨਲਿਜ਼ਮ ਹਾਂ, ਆ ਜਾਵੇ। ਹਾਂ, ਉਹ ਚੱਲਦੀ ਰਹਿੰਦੀ ਹੈ। ਤੁਸੀਂ ਇਮਰਾਨ ਖਾਨ ਦੇ ਇਸ਼ੂ ਤੇ ਦੇਖ ਲਓ, ਹਾਂ, ਉਸ ਤੇ ਉਹ ਮਤਲਬ ਸਾਰੇ ਮੇਨ ਸਟ੍ਰੀਮ ਮੀਡੀਆ ਦੀ ਲੀਡ ਹੀ ਅਗਲੇ ਦਿਨ ਗਲਤ ਸੀ। ਉਹ ਹੂੰ, ਗਏ ਪਿਮ ਸੀ, ਹੂੰ, ਲੇਕਿਨ ਲੀਡ ਸ਼ਿਫਾ ਦੀ ਲੱਗੀ ਸੀ। ਗੋ ਇਹ ਕਿ ਮੀਡੀਆ ਨੂੰ ਉਹਦੇ ਵਿੱਚ ਡੌਜ ਕੀਤਾ ਗਿਆ। ਹਾਂ, ਯਾਨੀ ਇੱਕ ਜਿਹੜਾ ਸਿਕਿਉਰਿਟੀ ਕਾਨਵਾਏ ਆ ਉਹ ਗਿਆ ਵਾ ਸ਼ਿਫਾ, ਇੱਕ ਪਿਮਸ ਗਿਆ, ਹਾਂ, ਉਹਨੂੰ ਡੌਜ ਕੀਤਾ ਗਿਆ। ਲੇਕਿਨ ਇਹ ਹੈ ਕਿ ਨਹੀਂ ਕਿ ਉਸ ਤਰ੍ਹਾਂ ਲੋਕ ਜਿਹੜੀ ਨਾ ਉਹ ਜਿਹੜੀ ਸੈਂਸਰਸ਼ਿਪ ਹੈ, ਲੋਕਾਂ ਦੇ ਮੁਸ਼ਕਲਾਤ ਨੇ, ਐਨਸੀਸੀਆਈ ਦੇ ਨੋਟਿਸ ਨੇ, ਹੂੰ, ਹੂੰ, ਇਹਦੀ ਵੀ ਨਜ਼ਾਰ ਹੈ। ਔਰ ਜਿਹੜੇ ਮੇਨ ਸਟ੍ਰੀਮ ਮੀਡੀਆ ਹਾਊਸਿਸ ਆ ਹਾਂ। ਉਹਨਾਂ ਤੇ ਵੀ ਬੜੀਆਂ ਸਖਤ ਕਿਸਮ ਦੀਆਂ ਬਸ ਜੀ, ਹੈ ਉਹ ਤੇ ਰਿਸਟ੍ਰਿਕਸ਼ਨ ਦੇਖੋ, ਨੇ। ਆਜ਼ਾਦ ਕਸ਼ਮੀਰ ਵਿੱਚ ਸਾਫੀਆਂ ਨੂੰ ਹੁਣ ਉਹ ਹਾਂ, ਫੋਰਥ ਸ਼ਡਿਊਲ ਤੇ ਪਾਣਾ ਸ਼ੁਰੂ ਕਰਤਾ ਦੇਖੋ ਇਹ ਨਾ। ਕੀ ਚੱਕਰ ਹੈ? ਉਹ ਕਿਉਂ ਕਰ ਰਹੇ ਨੇ ਹੁਣ? ਇੱਕ ਹੁਣ ਦਾਨਿਸ਼ ਸਾਹ ਸਾਡਾ ਦੋਸਤ ਹੀ, ਉਹ ਹਾਂ, ਬੁੱਕ ਰਾਈਟਰ ਹੈ, ਉਹ ਕਸ਼ਮੀਰੀ ਬੜਾ ਅੱਛਾ ਸਾਫੀ ਹੈ। ਹਾਂ। ਮਤੀਲਾ ਜਾਨ ਦੀ ਟੀਮ ਦਾ ਹਿੱਸਾ ਵੀ ਰਿਹਾ ਇੱਥੇ, ਜਦੋਂ ਅੱਛਾ, ਮਤੀਲਾ ਜਾਨ ਅੱਛਾ। ਦਾ ਐਂਕਰ ਪਰਸਨ ਹਾਂ, ਸੀ। ਹਾਂ, ਹਾਂ। ਤੇ ਉਹਨੂੰ ਵਿਚਾਰੇ ਨੂੰ ਦੇਖੋ ਫੋਰਥ ਸ਼ਡਿਊਲ ਚ ਪਾਤਾ। ਔਰ ਫੋਰਥ ਸ਼ਡਿਊਲ ਦੇ ਬੰਦੇ ਤੁਹਾਨੂੰ ਪਤਾ ਨਾ, ਕਿ ਬੰਦਾ ਪੈ ਜਾਏ ਤੇ ਉਹ ਤੇ ਕਰ ਬਦਲੇ ਦੋ। ਅਜ਼ਾਬ ਬਣ ਹਾਂ, ਜਾਂਦਾ। ਹਾਂ, ਕਿ ਸਿਕਿਉਰਿਟੀ ਨਾ ਦੇਖੋ। ਉਹਦਾ ਪਾਸਪੋਰਟ, ਨਾ ਉਹਦਾ ਆਈਡੀ ਸ਼ਨਾਖਤੀ ਕਾਰਡ, ਕਾਰਡ, ਬੈਂਕ ਕੁਝ ਵੀ ਨਹੀਂ ਅਕਾਊਂਟ ਚੱਲਦਾ। ਸੀਜ਼, ਬੈਂਕ ਹਰ ਅਕਾਊਂਟ, ਹਾਂ, ਹਰ ਚੀਜ਼ ਹਾਂ। ਫਾਰਗ ਹੋ ਜਾਂਦੀ। ਬਿਲਕੁਲ, ਤੇ ਬਿਲਕੁਲ। ਉਹ ਲੇਕਿਨ ਇਹ ਆ ਕਿ ਹੂੰ, ਬਸ ਜਿਹੜਾ ਉਹ ਹਾਰਡ ਸਟੇਟ ਵਾਲਾ ਕਨਸੈਪਟ ਸੀਗਾ, ਉਹ ਵੀ ਜਿਹੜਾ ਪਾਲਿਸੀ ਸੀ, ਉਹ ਹੂੰ। ਵੀ ਨਾਲ ਨਾਲ ਜਿਹੜੀ ਟੁਰ ਰਹੀ ਹੈ। ਹਾਂ, ਹਾਂ। ਤੇ ਕੰਮ ਦਿਨ ਬ ਦਿਨ ਯਾਨੀ ਹਾਲਾਤ ਖਰਾਬ ਹੀ ਹੋ ਰਹੇ। ਬਸ ਇਹ ਚੋਈ ਸਾਹਿਬ ਹੈ, ਤੁਸੀਂ ਜਿਹੜਾ ਆਖਰੀ ਜੁਮਲਾ ਕਿਹਾ ਹੈ ਨਾ, ਬਸ ਉਹ ਉਹਨੂੰ ਬਦਲਣ ਵਾਸਤੇ ਤੇ ਸਾਰੀ ਸ਼ਾਮਾਂ ਹੋ ਰਹੀਆਂ ਹਾਲਾਤ ਅੱਛਾ। ਲੇਕਿਨ ਪਤਾ ਨਹੀਂ ਹੋਣਗੇ, ਠੀਕ ਨਹੀਂ ਹੋਣਗੇ। ਤੇ ਬਾਕੀ ਸੁਣਾਓ ਤੁਸੀਂ? ਬਾਰਿਸ਼ਾਂ ਬੜੀਆਂ ਹੋਈਆਂ, ਹਾਂ, ਬਾਰਿਸ਼ਾਂ ਤੇ ਬਹੁਤ ਹੋ ਰਹੀਆਂ। ਹਨਾ? ਕਹਿੰਦੇ ਜੀ ਇੱਕ ਹੋਰ ਸਪੈਲ ਆਣਾ ਹੈ ਤੇ ਫਿਲਹਾਲ ਉਹ ਤੇ ਬੜਾ ਲੋਕ ਇਹਨੂੰ ਅਰਬਨ ਵੀ ਫਲੱਡਿੰਗ ਬਰਦਾਸ਼ਤ ਦਾ। ਨਹੀਂ ਕਰ ਰਹੇ। ਆਹੋ, ਤੇ ਕੋਈ ਸਲਾਬ ਸਲੂਬ ਦੀ ਖਬਰਾਂ ਵੀ ਨਹੀਂ ਆ ਰਹੀਆਂ ਜੀ ਸਾਹਿਬ। ਇਹ ਨਹੀਂ ਆਇਆ ਨੇ ਅੱਛਾ। ਪੰਜਾਬ 'ਚ ਹੀ ਮੁਖਤਲਿਫ ਜਿਹੜੀਆਂ ਲੋਕਲ ਹਾਊਸਿੰਗ ਸੁਸਾਇਟੀਆਂ ਮੁਖਤਲਿਫ ਉਹਨਾਂ 'ਚ ਹੈ ਨੇ। ਇਹ ਨਹੀਂ, ਵੱਡਾ ਕੋਈ ਨਹੀਂ ਆਇਆ ਨਾ ਵੱਡਾ ਜਿਹੜੀਆਂ। ਨਹੀਂ ਲਿਆ। ਹਾਂ। ਤੇ ਉਹ ਲੇਕਿਨ ਵਿੱਚ ਤੇ ਉਹਦੀ ਮੁਖਤਲਿਫ ਤਿਆਰੀ ਹੈ ਕਿ ਨਹੀਂ, ਕਿ ਸਿਰਫ ਸਿਆਸੀ ਨਹੀਂ, ਬੰਦੋਬਸਤ ਹੀ ਠੀਕ ਬਸ ਕਰਨਾ ਤਿਆਰੀ ਹੈ? ਤੇ ਤੁਹਾਨੂੰ ਪਤਾ ਕਦੀ ਵੀ ਨਹੀਂ ਰਹੀ। ਹੁਣ ਆਏਗਾ ਤੇ ਫਿਰ ਹਾਂ। ਫਾਇਰ ਫਾਈਟਿੰਗ ਕਰਨਗੇ। ਅੱਛਾ। ਹਾਂਜੀ, ਉਹ ਕਿਉਂਕਿ ਤੇ ਅੱਜ ਤੇ ਉਹ ਡਾਂ ਦੀ ਖਬਰ ਬੜੀ ਖਤਰਨਾਕ ਹੈ। ਉਹ ਤੇ ਕਹਿੰਦੇ ਜੀ ਕਿ ਅਰਬਨ ਫਲੱਡਿੰਗ ਦਾ ਖਤਰਾ ਪੰਜਾਬ ਵਿੱਚ ਤੇ ਕੇਪੀ, ਕਸ਼ਮੀਰ, ਇਸਲਾਮਾਬਾਦ। ਹਾਂ, ਜ਼ਾਹਰ ਹੈ ਜਿਹੜਾ ਇਤਨਾ ਹਾਂ। ਬਾਰਿਸ਼ਾਂ ਹੋ ਰਹੀਆਂ
ਤੇ ਤੇ ਬਸ ਯਕਦਮ ਵੈਦਰ ਵੀ ਚੇਂਜ ਹੋ ਗਿਆ। ਚੇਂਜ ਹੋ ਗਿਆ, ਠੰਡਾ ਹੋ ਗਿਆ ਹਾਂ, ਮੌਸਮ, ਤੇ ਹੈ ਗਲੇ ਨਾ। ਖਰਾਬ ਹੋ ਰਿਹਾ, ਉਹ ਮੌਸਮ ਸਾਡਾ ਇੱਕ ਚੇਂਜ ਹੋ ਰਿਹਾ। ਦੋਸਤ ਗਿਆ ਸਾਕਬ ਲੰਦਨ, ਉਹ ਕਹਿ ਰਿਹਾ ਸੀ ਉੱਥੇ ਮੌਸਮ ਬੜਾ ਖੁਸ਼ਗਵਾਰ ਹੈ। ਮੈਂ ਕਿਹਾ ਵਾਪਸ ਆ ਜਾ ਇੱਧਰ, ਉਸ ਤੋਂ ਜ਼ਿਆਦਾ ਲੰਦਨ ਤੋਂ ਜ਼ਿਆਦਾ ਖੁਸ਼ਗਵਾਰ ਹੋਇਆ ਜੀ ਜੀ ਜੀ, ਇਸਲਾਮਾਬਾਦ। ਇਸ ਤਰ੍ਹਾਂ ਹੀ ਹੈ। ਤੇ ਇਸਲਾਮਾਬਾਦ ਤੇ ਹਾਂ, ਬੜਾ, ਤੇ ਬਸ ਸਿਆਸੀ ਗਰਮੀ ਹੈ ਥੋੜੀ ਜਿਹੀ, ਬਾਕੀ ਤੇ ਇਸਲਾਮਾਬਾਦ ਤੇ ਸੋਹਣਾ ਤੇ ਹੈ। ਹਾਂ, ਬਸ ਸਿਆਸੀ ਗਰਮੀ ਨਹੀਂ ਘਟ ਰਹੀ। ਹਾਂ ਨਾ, ਤੇ ਉਹਦਾ ਕੋਈ ਤਰੀਕਾ ਦੱਸੋ ਅਸਲ ਕਿਸ ਇਹ ਹੈ ਤਰ੍ਹਾਂ ਕਿ ਕੱਢੇ। ਸਟੇਬਿਲਿਟੀ, ਰਾਣਾ ਸਾਹਿਬ ਨਾਲ ਸਟੇਬਿਲਿਟੀ ਲਈ ਇੱਕ ਕਲੈਰਿਟੀ ਲੋਕਾਂ ਨੂੰ ਚਾਹੀਦੀ ਹਾਂ ਹੁੰਦੀ। ਹਾਂ, ਇਸ ਟਾਈਮ ਕਲੈਰਿਟੀ ਕੋਈ ਨਹੀਂ। ਕੋਈ ਨਹੀਂ, ਥੋੜੀ ਜਿਹੀ ਸਟੇਬਿਲਿਟੀ ਆਂਦੀ ਹੈ ਤੇ ਹਾਂ, ਕਾਰੋਬਾਰ ਟੁਰਦਾ ਹੈ, ਇੱਕਦਮ ਕੁਝ ਹੈ, ਕੋਈ ਕਿਉਂਕਿ ਕਹਿੰਦਾ ਜੀ। ਮੌਸਮ, ਬਿਲਕੁਲ ਮੌਸਮ ਨਾ ਕੋਈ ਹਾਂ ਸਾਦੀ ਸਟੇਟਮੈਂਟ ਤੋਂ ਬਾਅਦ ਨਾ ਕੋਈ ਹਾਂ, ਕਲੈਰਿਟੀ ਨਹੀਂ ਹੈ ਲੋਕਾਂ ਨੂੰ ਬਿਲਕੁਲ ਕਿ ਹਕੂਮਤ ਇਹ ਰਹੇਗੀ ਜਾਏਗੀ, ਜਾਏਗੀ। ਤਾਕਤਵਰ ਹਲਕੇ ਇਹਨਾਂ ਨਾਲ ਆ, ਹਾਂ ਕਿਹਦੇ ਨਾਲ ਨੇ। ਬਿਲਕੁਲ। ਉਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਗੜਬੜ ਹੋ ਗਈਆਂ। ਚਲੋ ਜਾਂਦੇ ਜਾਂਦੇ ਚੋਈ ਸਾਹਿਬ ਇਹ ਦੱਸ ਦਿਓ ਕਿ ਇਹ ਸਿਸਟਮ ਤੇ ਜ਼ਾਹਿਰ ਹੈ ਕਿ ਨਵੇਂ ਸੂਬੇ ਵੀ ਬਣਨਗੇ ਸਾਰਾ। ਤੁਸੀਂ ਟ੍ਰਿਗਰ ਵੀ ਦੱਸ ਦਿੱਤਾ, ਆਬਜੈਕਟਿਵ ਵੀ ਦੱਸਤਾ, ਤੇ ਇਹਦਾ ਜਿਹੜਾ ਹੈ ਨਾ ਵਿਕਟਮ ਕੌਣ ਹੋਏਗਾ ਸਾਰੀ ਗੇਮ ਦਾ, ਕੋਈ ਇੱਥੇ ਹੋਏਗਾ ਨੁਕਸਾਨ ਸਭ ਤੋਂ ਜ਼ਿਆਦਾ ਕਿਹਨੂੰ ਹੋਣਾ? ਪੀਪਲਸ ਪਾਰਟੀ ਨੂੰ ਹੋਏਗਾ, ਤੇ ਨੂਨ ਦਾ ਨਹੀਂ ਹੋਣਾ? ਪੀਐਮਐਲਐਨ ਨੂੰ ਵੀ ਜ਼ਿਆਦਾ ਹੋਏਗਾ, ਲੇਕਿਨ ਜ਼ਿਆਦਾ ਪੀਪਲਸ ਪਾਰਟੀ। ਅੱਛਾ, ਹਾਂਜੀ, ਤੇ ਪੀਟੀਆਈ ਦਾ ਨਹੀਂ ਹੋਣਾ? ਪੀਟੀਆਈ ਦਾ ਐਸਾ ਉਹਨਾਂ ਦੀ ਮੈਨੂੰ ਨਹੀਂ ਲੱਗਦਾ ਕਿ ਅੱਛਾ, ਬਹੁਤ ਜ਼ਿਆਦਾ ਹੋਏਗਾ। ਅਗਰ ਖਾਨ ਸਾਹਿਬ ਨੂੰ ਲੰਬਾ ਰਿਲੀਫ ਦਿੱਤਾ ਤੇ ਉਹਨਾਂ ਨੂੰ ਨਹੀਂ ਹੋਣਾ? ਹਾਂ, ਲੰਬਾ ਰਿਲੀਫ ਨਾ ਦਿੱਤਾ, ਹਾਂ, ਹਾਂ ਨਹੀਂ, ਫਿਰ ਤੇ ਯਾਰ, ਲੰਬਾ ਰਿਲੀਫ ਦਿੱਤਾ ਫਿਰ ਤੇ ਤਾਂ ਉਹਨਾਂ ਤੇ ਲਈ ਹੋਣਾ। ਨੁਕਸਾਨ ਹੈ। ਹਾਂ ਬਹੁਤ ਸਾਰੀਆਂ ਚੀਜ਼ਾਂ ਦਾ ਆ ਰਿਹਾ। ਜਿਹੜਾ ਮੌਜੂਦਾ ਚੀਫ ਇਲੈਕਸ਼ਨ ਕਮਿਸ਼ਨਰ ਹੈ, ਹੂੰ, ਇਹ ਵੀ ਆਪਣਾ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦਾ ਹਾਂ ਟੈਨੋਰ ਖਤਮ ਹੋ ਚੁੱਕਿਆ। ਹਾਂ 1 ਸਾਲ ਹੋ ਗਿਆ ਵੈਸੇ ਬੈਠੇ ਨੇ, ਹਾਂ ਬਸ ਨਵਾਂ ਇਹ ਚੀਫ ਇਲੈਕਸ਼ਨ ਕਮਿਸ਼ਨਰ ਨਹੀਂ ਲੱਗ ਰਿਹਾ। ਹਾਂ ਹਾਂ ਤੇ ਅਗਰ ਇਹੀ ਚੀਫ ਇਲੈਕਸ਼ਨ ਕਮਿਸ਼ਨਰ ਨੇ ਇਲੈਕਸ਼ਨ ਕਰਾਇਆ ਤਾਂ ਜ਼ਾਹਰ ਆ ਹਾਂ, ਪਹਿਲੇ ਇਲੈਕਸ਼ਨ ਤੇ ਬੜੇ ਸਵਾਲਾਤ ਨੇ। ਬਿਲਕੁਲ ਤੇ ਬਿਲਕੁਲ। ਫਿਰ ਉਹ ਅਗਲਾ ਇਲੈਕਸ਼ਨ ਵੀ ਉਹ ਪੀਟੀਆਈ ਲਈ ਤੇ ਕੋਈ ਹੂੰ, ਰਿਲੀਫ ਨਹੀਂ ਹੋਏਗਾ। ਹਾਂ ਉਹ ਕਾਫੀ ਚੀਜ਼ਾਂ ਮਤਲਬ ਸਹੀ ਕਰਨ ਵਾਲੀਆਂ ਹੈ ਨੇ। ਹਾਂ। ਚਲੋ ਜੀ ਸਭ ਪਤਾ ਚੱਲ ਗਿਆ ਸਾਨੂੰ, ਤੁਸੀਂ ਬੜੀ ਖੁੱਲ੍ਹ ਕੇ ਦੱਸਤੀਆਂ ਗੱਲਾਂ, ਟ੍ਰਿਗਰ ਵੀ ਤੇ ਆਬਜੈਕਟਿਵ ਵੀ ਤੇ ਵਿਕਟਮ ਵੀ। ਤੇ ਮਿਲਾਂਗੇ ਤੁਹਾਨੂੰ ਫਿਰ ਅਗਲੇ ਐਤਵਾਰ ਨੂੰ। ਪਿਛਲੇ ਐਤਵਾਰ ਅਸੀਂ ਨਹੀਂ ਸੀ ਕੀਤਾ ਪੰਜਾਬੀ ਬ੍ਰਾਂਚ, ਉਸ ਦੀ ਵਜ੍ਹਾ ਸੀ ਕਿ ਜਿਹੜੇ ਸਾਡੇ ਐਡੀਟਰ ਨੇ ਜਬਰਾਨ ਸਾਹਿਬ, ਉਹਨਾਂ ਦੇ ਵਾਲਿਦ ਮੋਹਤਰਮ ਦੀ ਵਫਾਤ ਹੋਈ ਸੀ, ਤੇ ਉਹਦੀ ਅਸੀਂ ਤਾਜ਼ੀਅਤ ਕਰਨੇ ਆ ਉਹਨਾਂ ਨੂੰ, ਉਸ ਵਜ੍ਹਾ ਤੋਂ ਨਹੀਂ ਕਰ ਸਕੇ। ਇਹ ਮੌਸਮ ਜ਼ਿਆਦਾ ਠੀਕ ਹੋ ਜਾਵੇ ਤੇ ਅਸੀਂ ਪੰਜਾਬੀ ਬ੍ਰਾਂਚ ਫਿਰ ਹਫਤੇ 'ਚ 2 ਵਾਰੀ ਕਰਿਆ ਕਰਾਂਗੇ। ਬਸ ਇਹ ਅਗਲੇ ਹਫਤੇ ਇੱਕੋ ਵਾਰੀ ਕਰਾਂਗੇ, ਫਿਰ ਕਰਾਂਗੇ 2 ਵਾਰੀ, ਤੇ ਤਾਂ ਕਿ ਤੁਹਾਨੂੰ ਅਸੀਂ ਤਾਜ਼ਾ ਤਰੀਨ ਤਜਜ਼ੀਏ ਤੇ ਖਬਰਾਂ ਅੰਦਰ ਦੀਆਂ ਗਰਮਾ ਗਰਮ ਤਜਜ਼ੀਏ ਤੁਹਾਨੂੰ ਪੇਸ਼ ਕਰੀਏ। ਤੇ ਸਾਡੇ ਵੱਲੋਂ ਅੱਜ ਇੰਨਾ ਹੀ, ਮੇਰੇ ਵੱਲੋਂ, ਬਲਕਿ ਚੋਈ ਸਾਹਿਬ ਹਮੇਸ਼ਾ ਐਂਡ 'ਚ ਆ ਕੇ ਗੱਲ ਕਰਦੇ ਨੇ ਬੜੇ ਕੰਮ ਦੀ, ਮੇਰੇ ਵੱਲੋਂ ਅੱਲਾ ਬੇਲੀ ਚੋਈ ਸਾਹਿਬ। ਬਸ ਜੀ, ਫਿਰ ਮੇਰੇ ਵੱਲੋਂ ਵੀ ਕਰ ਅੱਲਾ ਦਿਓ ਬੇਲੀ, ਤੇ ਬਸ ਇਹ ਹੈ ਕਿ ਮੁਲਕ ਦੇ ਸਿਆਸੀ ਹਾਲਾਤ ਸਹੀ ਹੋਣ ਤੇ ਹਾਂ ਸਟੇਬਿਲਿਟੀ ਆਏ ਤਾਂ ਕਿ ਬਿਲਕੁਲ। ਮੁਲਕ ਅੱਗੇ ਵਧੇ। ਹਾਂ ਤੇ ਇਹੀ ਦੁਆ ਕਰ ਸਕਦੇ ਹਾਂ। ਬਸ ਦੁਆ ਹੀ ਹੈ ਜੀ ਸਾਡੀ, ਤੇ ਲਓ ਜੀ ਫਿਰ। ਲਓ ਜੀ ਫਿਰ, ਰੱਬ ਰੱਖ।